ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਪ੍ਰੋਗਰਾਮ 'ਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਅਪਡੇਟ ਅਮਰੀਕਾ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੈਂ ਰਾਜਕੁਲਬੀਰ ਸਿੰਘ, ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਦਸੰਬਰ ਦੀ 27 ਤਰੀਕ ਆ, ਦਿਨ ਮੰਗਲਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇਸ ਮੌਕੇ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਦੀਆਂ ਨਵੀਆਂ ਐਪਲੀਕੇਸ਼ਨਸ ਦਾ ਵਕਤ ਚੱਲ ਰਿਹਾ ਹੈ। ਉਸ ਦੇ ਬਾਰੇ ਜਾਣਕਾਰੀ ਲਈ ਇਹਨਾਂ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। 408-272-2500। ਇਸ ਦੇ ਨਾਲ ਜੇ ਤੁਸੀਂ 65 ਸਾਲ ਦੇ ਹੋ ਚੁੱਕੇ ਹੋ ਜਾਂ ਹੋਣ ਵਾਲੇ ਹੋ, ਮੈਡੀਕੇਅਰ ਆਲਰੇਡੀ ਅਪਲਾਈ ਕੀਤਾ ਹੈ ਜਾਂ ਅਪਲਾਈ ਕਰਨਾ ਹੈ, ਵੱਖ-ਵੱਖ ਪਲਾਨਸ ਦੇ ਵਿੱਚ ਤਬਦੀਲੀ ਕਰਵਾਉਣੀ ਹੈ, ਉਸ ਦੇ ਬਾਰੇ ਪਤਾ ਨਹੀਂ ਲੱਗ ਰਿਹਾ, ਉਸ ਦੇ ਵਿੱਚ ਚੇਂਜਸ ਕਰਵਾਉਣਾ ਚਾਹੁੰਦੇ ਹੋ, ਤਾਂ ਸੰਪਰਕ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 408-272-2500 ਦੇ ਉੱਤੇ। ਨਾਲ ਹੀ US ਇਮੀਗ੍ਰੇਸ਼ਨ ਦਾ ਹੋਵੇ ਕੋਈ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੀਆਣਾ 415-909-0503। ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਅਵਤਾਰ ਸਿੰਘ ਮੰਜਲ, ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਨ, ਸਨੀ ਪਰੇਵਾਲ, ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ, ਫਰੈਜ਼ਨੋ, ਲਖਵੀਰ ਸਿੰਘ ਸਮਰਾ, ਟੈਕਸਸ, ਜਰਨੈਲ ਸਿੰਘ ਜੌਲ, ਹਰਨੇਕ ਸਿੰਘ ਪਾਵਲਾ, ਰੈਂਟਨ, ਵਾਸ਼ਿੰਗਟਨ, ਓਂਕਾਰ ਸਿੰਘ ਫਰੈਜ਼ਨੋ, ਸਰਬਜੀਤ ਸਿੰਘ ਰੈਂਡਨ, ਗੈਸ ਐਂਡ ਫੂਡ, ਐਲਕੋ, ਨਵਾਡਾ, ਕਰਮਵੀਰ ਸਿੰਘ ਟਰਲੌਕ, ਹਰਜੀਤ ਸਿੰਘ ਲੈਥਰੋਪ, ਐਂਟੀਲੋਪ ਟਰੱਕ ਸਟਾਪ, ਬਰਨਜ਼, ਵਾਇਓਮਿੰਗ, ਗੁਰਪਾਲ ਸਿੰਘ ਗਿੱਲ, ਸੈਕਰਾਮੈਂਟੋ, ਸੇਵਕ ਸਿੰਘ ਹਾਲਿਸਟਰ, ਮਿੰਦਰ ਧਾਲੀਵਾਲ, ਮੇਜਰ ਸਿੰਘ ਸਿੱਧੂ, ਗੁਰਮੇਲ ਸਿੰਘ ਲਿੱਦੜ, ਬੇਕਰਸਫੀਲਡ, ਧਰਮ ਸਿੰਘ, ਕੁਲਦੀਪ ਸੰਘਾ, ਬੇਕਰਸਫੀਲਡ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਸਭ ਤੋਂ ਪਹਿਲਾਂ ਜੋ ਬਫਲੋ ਦੇ ਵਿੱਚ ਨਿਊਯਾਰਕ 'ਚ ਬਲੇਜ਼ਰਡ ਆਇਆ ਹੋਇਆ ਸਨੋ ਦਾ, ਉਸਨੇ ਪੂਰੀ ਤਬਾਹੀ ਆ ਉਹ ਮਚਾਈ ਹੋਈ ਹੈਗੀ ਆ। ਕੱਲੇ ਬਫਲੋ ਨਿਆਗਰਾ ਵਾਲੇ ਏਰੀਏ 'ਚ 28 ਲੋਕਾਂ ਦੀ ਮੌਤ ਹੋ ਚੁੱਕੀ ਹੈਗੀ ਆ। ਇੱਕ ਜਗ੍ਹਾ ਦੇ ਉੱਤੇ ਕਈ ਘਰ ਵੀ ਜਿਹੜੇ ਆ ਸੜ ਕੇ ਸੁਆਹ ਹੋ ਗਏ। ਸਿਚੁਏਸ਼ਨ ਇਦਾਂ ਦੀ ਆ ਵੀ ਐਮਰਜੈਂਸੀ ਰਿਸਪੌਂਸ ਟੀਮ, ਫਾਇਰ ਫਾਈਟਰਸ ਵੀ ਲੋਕਾਂ ਤੱਕ ਪਹੁੰਚ ਨਹੀਂ ਰਹੇ। ਇੱਕ ਜਗ੍ਹਾ ਦੇ ਉੱਤੇ ਖਬਰ ਇਹ ਆ ਰਹੀ ਆ ਵੀ ਇੱਕ ਪਰਿਵਾਰ ਕਾਰ ਦੇ ਵਿੱਚ ਸਟਕ ਹੋ ਗਿਆ ਤੇ ਲੱਕਲੀ ਉਹਨਾਂ ਦਾ ਫੋਨ ਚੱਲ ਗਿਆ ਤੇ ਫਾਇਰ ਫਾਈਟਰਸ ਉਸ ਨੂੰ ਕੱਢਣ ਦੇ ਵਿੱਚ ਕਾਮਯਾਬ ਹੋਏ ਆ। ਇੱਕ ਨੌਜਵਾਨ ਆਪਣੇ ਘਰੋਂ ਲਾਗੇ ਦੇ 7-Eleven ਤੋਂ ਦੁੱਧ ਲੈਣ ਗਿਆ ਤੇ ਉਹ ਰਸਤੇ 'ਚ ਸਨੋ 'ਚ ਸਟਕ ਹੋ ਗਿਆ ਤੇ ਉਹਦੀ ਜਿਹੜੀ ਆ ਮੌਤ ਹੋ ਗਈ। ਸੋ ਇਦਾਂ ਦੀ ਸਿਚੁਏਸ਼ਨਸ ਆ ਰਹੀਆਂ ਤੇ ਸਨੋ ਘਟਣ ਦਾ ਹਜੇ ਵੀ ਕੋਈ ਉਧਰ ਆਸ ਨਹੀਂ ਲੱਗ ਰਹੀ। ਸਿਟੀ ਆਫ ਬਫਲੋ ਤੇ ਬਫਲੋ ਦੀ ਪੁਲਿਸ ਦੇ ਸਪੋਕਸਪਰਸਨ ਮਾਈਕਲ ਡੀ ਜਾਰਜ, ਉਹਨਾਂ ਨੇ ਕਿਹਾ ਆ ਵੀ ਉਹਨਾਂ ਦੇ ਸ਼ਹਿਰ ਦੇ ਵਿੱਚ 20 ਤੋਂ ਵੱਧ ਮੌਤਾਂ ਹੋ ਗਈਆਂ ਇਕੱਲੇ ਉਸ ਸ਼ਹਿਰ ਦੇ ਵਿੱਚ। ਜਿਸ ਤਰ੍ਹਾਂ ਮੈਂ ਇੱਕ ਦੱਸਿਆ ਵੀ ਇੱਕ ਨੌਜਵਾਨ ਜਿਸ ਦਾ ਨਾਮ ਉਹਨਾਂ ਨੇ ਅਬਦੁਲ ਸ਼ਰੀਫ ਕਰਕੇ ਦੱਸਿਆ, ਉਹ ਈਸਟ ਸਾਈਡ ਬਫਲੋ ਹੋਮ ਤੋਂ ਆਪਣੇ ਘਰ ਤੋਂ ਸ਼ਨੀਚਰਵਾਰੀ ਦੁੱਧ ਲੈਣ ਗਿਆ ਤੇ ਸਨੋ ਇੰਨੀ ਜ਼ਿਆਦਾ ਪੈ ਰਹੀ ਸੀ, ਮੁੜ ਕੇ ਉਹ ਘਰ ਵਾਪਸ ਨਹੀਂ ਪਹੁੰਚ ਸਕਿਆ ਤੇ ਉਸ ਦੀ ਮੌਤ ਹੋ ਗਈ। ਹੋਰ ਇਦਾਂ ਦੀਆਂ ਖਬਰਾਂ ਆਈਆਂ ਲੋਕਾਂ ਦੇ, ਕਿਉਂਕਿ ਬਿਜਲੀ ਚਲ ਗਈ ਸੀ, ਕੁਝ ਲੋਕ ਠੰਡ ਦੇ ਨਾਲ ਘਰ ਦੇ ਵਿੱਚ ਹੀ ਮਰ ਗਏ ਹੈਗੇ ਆ। ਤੇ ਹਜੇ ਵੀ ਸਨੋ ਘਟਣ ਦਾ ਕਿਸੇ ਤਰ੍ਹਾਂ ਦਾ ਉੱਥੇ ਚਾਂਸ ਨਹੀਂ ਲੱਗ ਰਿਹਾ। ਸਨੋਮੋਬਲ ਵਲੰਟੀਅਰਸ ਕਹਿੰਦੇ ਵੀ ਇਹਦੇ 'ਚ ਕੀ ਰਿਸਪੌਂਸ ਕਰ ਰਹੇ ਹੈਗੇ ਆ। ਛੋਟੀਆਂ ਜਿਹੜੀਆਂ ਗੱਡੀਆਂ ਜਿਹਨਾਂ ਕੋਲ ਸਨੋਮੋਬਲ ਵਾਲੀਆਂ ਹੁੰਦੀਆਂ, ਉਹ ਲੋਕ ਘਰਾਂ ਤੋਂ ਘਰਾਂ ਤੱਕ ਜਾ ਕੇ ਸੜਕਾਂ 'ਚ ਦੇਖ ਰਹੇ ਆ ਵੀ ਕੋਈ ਕਿਤੇ ਸਟਕ ਨਹੀਂ ਹੋਇਆ। ਨਿਊਯਾਰਕ ਸਟੇਟ ਨੇ ਸਟੇਟ ਆਫ ਐਮਰਜੈਂਸੀ ਜਾਰੀ ਕਰਤੀ ਸੀ। ਅੱਜ ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਨੇ ਵੀ ਨਿਊਯਾਰਕ ਸਟੇਟ ਨੂੰ ਸਟੇਟ ਆਫ ਐਮਰਜੈਂਸੀ ਡਿਕਲੇਅਰ ਕਰ ਦਿੱਤਾ ਆ। ਸਭ ਤੋਂ ਮਾੜੀ ਗੱਲ ਇਹ ਆ ਵੀ ਬਫਲੋ ਦੇ ਪੁਲਿਸ ਕਮਿਸ਼ਨਰ ਜੋਸੇਫ ਗ੍ਰੈਂਬਲੀਆ ਨੇ ਇਹ ਕਿਹਾ ਆ ਵੀ ਵੱਡੇ ਅਮਾਉਂਟ ਦੇ ਉੱਤੇ ਵੱਡੀਆਂ ਰਿਪੋਰਟਸ ਆ ਰਹੀਆਂ, ਲੋਕ ਲੁੱਟ ਮਾਰ ਕਰ ਰਹੇ ਆ। ਤੇ ਉੱਥੇ ਦੇ ਮੇਅਰ
ਵਾਇਰਨ ਬਰਾਊਨ ਨੇ ਇਹ ਕਿਹਾ ਆ ਵੀ ਬਹੁਤ ਹੀ ਮਾੜੀ ਗੱਲ ਆ, ਇਹ ਲੋਐਸਟ ਆਫ ਦਾ ਲੋ ਪੀਪਲ ਆ ਜਿਹੜੇ ਇਦਾਂ ਦੇ ਨੈਚੁਰਲ ਡਿਜ਼ਾਸਟਰ ਵੇਲੇ ਜਿਹੜੇ ਲੁੱਟਮਾਰ ਕਰ ਰਹੇ ਹੈਗੇ, ਸਟੋਰਾਂ ਚੋਂ ਕਰ ਰਹੇ ਆ, ਲੋਕਾਂ ਦੇ ਘਰਾਂ ਚੋਂ ਕਰ ਰਹੇ ਆ। ਹੁਣ ਤੁਸੀਂ ਦੇਖੋ, ਇੱਕ ਪਾਸੇ ਤਾਂ ਇੰਨਾ ਜਿਹੜਾ ਤੂਫਾਨ ਆਇਆ ਆ, ਨੈਚੁਰਲ ਡਿਜ਼ਾਸਟਰ ਆਇਆ, ਤੇ ਦੂਜੇ ਪਾਸੇ ਜਿਹੜੇ ਲੁੱਟਮਾਰ ਵਾਲੇ ਆ ਉਹ ਲੁੱਟਮਾਰ ਵੀ ਕਰ ਰਹੇ ਹੈਗੇ। ਇਹ ਸ਼ਦਾਈਆਂ ਦੇ ਲਈ ਪਹਿਲਾਂ ਨਹੀਂ, ਇਹ ਪਹਿਲਾਂ ਵੀ ਜਦੋਂ ਕਿਤੇ ਅੱਗਾਂ ਲੱਗਦੀਆਂ ਜਾਂ ਜਦੋਂ ਕਿਤੇ ਇਵੈਕੂਏਸ਼ਨ ਦੇ ਆਰਡਰ ਆਏ ਹੁੰਦੇ ਆ, ਉਹਦੇ ਵਿੱਚ ਫਿਰ ਇਹੀ ਕੁਛ ਜਿਹੜਾ ਉਹ ਕਰਦੇ ਆ। ਬਲਿਜ਼ਰਡ ਆਫ ਦਾ ਸੈਂਚੁਰੀ, ਵਨਸ ਇਨ ਏ ਜਨਰੇਸ਼ਨ ਜਿਹੜਾ ਇਹ ਬਲਿਜ਼ਰਡ ਆ ਉਹ ਆਇਆ ਆ ਤੇਜ਼ ਹਵਾਵਾਂ ਦੇ ਨਾਲ। ਸੋ ਇਹ ਇਸ ਟਾਈਮ ਪੂਰੀ ਤਰ੍ਹਾਂ ਵਾਈਟ ਜਿਹੜਾ ਸਾਰੇ ਪਾਸੇ ਸਨੋ ਹੀ ਸਨੋ ਉੱਥੇ ਫੈਲੀ ਹੋਈ ਆ। ਇਹ ਅਪਰ ਬਫਲੋ ਵਾਲਾ ਜਿਹੜਾ ਇਲਾਕਾ ਹੈ, ਇਹ ਸਭ ਤੋਂ ਜ਼ਿਆਦਾ ਪ੍ਰਭਾਵਿਤ ਹਰਜੋਤ ਸਿੰਘ ਜੀ ਇਸ ਦੇ ਵਿੱਚ ਹੋਇਆ ਆ। ਸਭ ਤੋਂ ਵੱਧ ਮੌਤਾਂ ਹੋਈਆਂ। ਇਹ ਨਹੀਂ ਆ ਵੀ ਹੋਰ ਸੂਬਿਆਂ 'ਚ ਉੱਥੇ ਮੌਤਾਂ ਨਹੀਂ ਹੋਈਆਂ, ਉੱਧਰ ਵੀ ਜਿਹੜੀਆਂ ਹੋਈਆਂ ਆ, ਪਰ ਪ੍ਰੋਬਲਮ ਸਭ ਤੋਂ ਜਿਹੜੀ ਵੱਧ ਹਰਜੋਤ ਸਿੰਘ ਜੀ ਇੱਧਰ ਆਈ ਹੈਗੀ ਆ। ਸੋ ਕਹਿੰਦੇ ਵੀ ਹੋਰ ਵੱਧ ਮੌਤਾਂ ਦੇ ਲਈ ਵੀ US ਬਰੇਸ ਕਰ ਰਿਹਾ ਆ, ਕਿਉਂਕਿ ਅਜੇ ਇਹ ਨਹੀਂ ਪਤਾ ਵੀ ਜਿੰਨਾ ਗੱਡੀਆਂ ਜਿਹੜੀਆਂ ਜੰਮੀਆਂ ਪਈਆਂ ਨੇ, ਬਰਫੋ ਬਰਫ ਜਿੱਥੇ ਹੋਈ ਪਈ ਆ, ਉਹਨਾਂ ਦੇ ਵਿੱਚ ਕੋਈ ਹੈ ਜਾਂ ਨਹੀਂ ਹੈ, ਕੋਈ ਨਿਕਲਣ 'ਚ ਕਾਮਯਾਬ ਹੋਇਆ ਜਾਂ ਨਹੀਂ ਹੋਇਆ। ਸੋ ਇਹ ਬਹੁਤ ਵੱਡੀ ਜਿਹੜੀ ਮਾੜੀ ਸਥਿਤੀ ਇਸ ਟਾਈਮ ਬਣੀ ਪਈ ਆ। 60 ਮੌਤਾਂ ਹੁਣ ਤੱਕ ਨੇਸ਼ਨ ਵਾਈਡ ਅਮਰੀਕਾ ਦੇ ਵਿੱਚ ਇਹ ਹੋ ਚੁੱਕੀਆਂ ਨੇ। ਸੋ ਇਹ ਤੇ ਬਾਈਡਨ ਉਹਨਾਂ ਨੇ ਟਵਿੱਟਰ ਦੇ ਉੱਤੇ ਹੌਲੀਡੇ ਵੀਕਐਂਡ ਦੇ ਉੱਤੇ ਤੇ ਕਹਿੰਦੇ ਵੀ ਸਾਡੇ ਹਮਦਰਦੀ ਆ ਉਹਨਾਂ ਲੋਕਾਂ ਦੇ ਨਾਲ ਜਿਨ੍ਹਾਂ ਦੇ ਨੇੜਲੇ ਜਿਹੜੇ ਆ ਇਸ ਦੇ ਵਿੱਚ ਚਲੇ ਗਏ ਹੈਗੇ ਆ। ਤੇ ਇਹ ਕਹਿੰਦੇ ਵੀ ਇਸ ਟਾਈਮ ਬੜੀ ਮਾੜੀ ਸਥਿਤੀ ਇਸ ਟਾਈਮ ਬਣੀ ਹੋਈ ਆ। ਅਜੇ ਹੋਰ 1 ਫੁੱਟ ਤੱਕ ਹੋਰ ਸਨੋ ਪੈਣ ਦੀਆਂ ਜਿਹੜੀਆਂ ਕਿਆਸ ਰਹੀਆਂ ਉੱਥੇ ਹਨ। ਸੋ ਬਰਫ਼ ਪੈਣੋਂ ਹਟਣ ਦਾ ਜੇ ਨਾਮ ਨਹੀਂ ਲੈ ਰਹੀ, ਤੇ ਸਥਿਤੀ ਜਿਹੜੀ ਆ ਕਾਫੀ ਗੰਭੀਰ, ਕਾਫੀ ਮਾੜੀ ਜਿਹੜੀ ਉਹ ਬਣ ਚੁੱਕੀ ਹੈਗੀ ਆ। ਉਧਰ ਜਿਹੜਾ ਹਰਜੋਤ ਸਿੰਘ ਜੀ ਸਾਊਥ ਵੈਸਟ ਦਾ ਰੌਲਾ ਰੱਪਾ ਇਸ ਪੂਰੇ ਮੌਸਮ ਦੇ ਵਿੱਚ, ਇਸ ਪੂਰੇ ਸੀਜ਼ਨ ਦੇ ਵਿੱਚ ਉੱਥੇ ਕੰਮ ਖਰਾਬ ਹੋ ਗਿਆ। ਕੈਲੀਫੋਰਨੀਆ ਦੇ ਵਿੱਚ 80% ਜਿਹੜੀਆਂ ਫਲਾਈਟਸ ਆ ਉਹ ਰੱਦ ਹੋਣ ਵੱਲ ਨੂੰ ਜਿਹੜੀਆਂ ਉਹ ਵੱਧ ਰਹੀਆਂ। ਕੱਲ 65% ਦੇਖਿਆ ਜਾ ਰਿਹਾ ਸੀਗਾ। ਇਹਨਾਂ ਦਾ ਕੰਮ ਪੂਰੀ ਤਰ੍ਹਾਂ ਹੀ ਜਿਹੜਾ ਹਰਜੋਤ ਸਿੰਘ ਜੀ ਠੱਪ ਕੰਮ ਜਿਹੜਾ ਉਹ ਹੋ ਗਿਆ। ਸਾਰੇ ਜਣੇ ਇਹ ਸੋਚ ਰਹੇ ਆ ਵੀ ਕੈਲੀਫੋਰਨੀਆ ਵਾਲੇ ਪਾਸੇ ਕਿਉਂ ਜਿਹੜੀ ਸਾਊਥ ਵੈਸਟ ਦੀਆਂ ਫਲਾਈਟਾਂ ਰੱਦ ਹੋ ਰਹੀਆਂ। ਇੱਥੇ ਤਾਂ ਜੇ ਮੀਂਹ ਅੱਜ ਪੈਣਾ ਜਿਹੜਾ ਸ਼ੁਰੂ ਹੋਇਆ ਆ, ਕੱਲ ਤੋਂ ਹੀ ਜਿਹੜੀਆਂ ਉਹ ਹੋਈਆਂ ਆ। ਸਾਊਥ ਵੈਸਟ ਦੀਆਂ US ਫਲਾਈਟ ਦੀਆਂ ਕੈਂਸਲੇਸ਼ਨ ਇਸ ਟਾਈਮ 87% ਦੇ ਉੱਤੇ, ਆਲਮੋਸਟ 90% ਜਿਹੜੀਆਂ ਸਾਊਥ ਵੈਸਟ ਦੀਆਂ ਫਲਾਈਟਸ ਆ ਉਹ ਕੈਂਸਲ ਹੋ ਚੁੱਕੀਆਂ ਆ। ਹੁਣ ਤੱਕ ਇਸ ਤੋਂ ਪਹਿਲਾਂ ਹਾਈਐਸਟ ਲੈਵਲ ਆਫ ਫਲਾਈਟ ਕੈਂਸਲੇਸ਼ਨਸ ਦਾ ਰੈਕਡ ਸਪਿਰਿਟ 에ਅਰਲਾਈਨਸ ਦੇ ਕੋਲ ਸੀਗਾ। ਕੋਈ ਚੰਗਾ ਤਾਂ ਨਹੀਂ ਹੈ ਰੈਕਡ, ਪਰ ਉਹ ਸਪਿਰਿਟ 에ਅਰਲਾਈਨਸ ਦਾ ਸੀਗਾ। 83% ਜਿਹੜੀਆਂ ਸੀਗੀਆਂ। ਸਾਊਥ ਵੈਸਟ ਦੇ ਜਿਹੜੇ CEO ਉਹਨਾਂ ਨੇ ਕਿਹਾ ਆ ਵੀ ਸਾਨੂੰ ਅਜੇ ਕੁਝ ਸਮਾਂ ਹੋਰ ਲੱਗੂਗਾ ਤੇ ਅਜੇ ਫਲਾਈਟਸ ਹੋਰ ਵੀ ਜ਼ਿਆਦਾ ਕੈਂਸਲ ਹੋਣਗੀਆਂ। ਸਟਾਰਮ ਨੇ ਸ਼ਿਕਾਗੋ ਤੇ ਡੈਨਵਰ ਦੇ ਜਿਹੜੇ ਇਲਾਕੇ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ, ਤੇ ਇਹ ਦੋਨੋਂ ਹੀ ਮੇਨ ਹੱਬ ਨੇ ਸਾਊਥ ਵੈਸਟ ਦੇ। ਤੇ ਉੱਥੋਂ ਜਿਹੜਾ ਹਰਜੋਤ ਸਿੰਘ ਜੀ ਜਹਾਜ਼ ਇੱਧਰਲੇ ਪਾਸੇ ਪਹੁੰਚ ਨਹੀਂ ਰਹੇ, ਤੇ ਜਿਹੜੇ ਜਹਾਜ਼ ਨਹੀਂ ਪਹੁੰਚਣਗੇ ਤਾਂ ਹੁਣ ਲੈ ਕੇ ਕਿਹੜਾ ਬੱਸ ਤੇ ਉਹਨਾਂ ਨੇ ਜਿਹੜਾ ਉਹ ਜਾਣਾ ਹੈਗਾ। ਸੋ ਉਹ ਜਿਹੜੀ ਇਸ ਟਾਈਮ ਸਥਿਤੀ ਇਸ ਦੇ ਵਿੱਚ ਬਣੀ ਪਈ ਹੈਗੀ ਆ। ਸੋ ਕੈਲੀਫੋਰਨੀਆ ਵਾਲਿਆਂ ਨੂੰ ਵੀ ਬਹੁਤ ਜ਼ਿਆਦੀਆਂ ਕੈਂਸਲੇਸ਼ਨਸ ਦਾ ਜਿਹੜਾ ਉਹ ਸਾਹਮਣਾ ਆ ਲਗਾਤਾਰ ਕਰਨਾ ਪੈ ਰਿਹਾ ਹੈਗਾ ਆ। ਜੀ, ਇਸੇ ਤਰ੍ਹਾਂ ਜੇ ਬਫਲੋ ਦੀ ਹੋਰ ਐਡ ਕਰਦੇ ਜਾਈਏ, ਬਫਲੋ ਦਾ 에ਅਰਪੋਰਟ 24 ਆਵਰ ਲਈ ਹੋਰ ਉਹਨਾਂ ਨੇ ਸ਼ਟਡਾਊਨ ਦੀ ਜਿਹੜੀ ਆ ਸਰਕੂਲਰ ਉਹ ਜਾਰੀ ਕੀਤਾ ਹੈਗਾ ਆ। ਤੇ ਬਫਲੋ ਤੋਂ ਕੋਈ ਫਲਾਈਟਸ ਜਾ ਨਹੀਂ ਰਹੀ, ਕੋਈ ਆ ਨਹੀਂ ਰਹੀ। ਬਫਲੋ ਦਾ 에ਅਰਪੋਰਟ ਬੁੱਧਵਾਰ ਸਵੇਰ ਤੱਕ ਕਲੋਜ਼ ਰਹੂਗਾ, ਅਨਲੈਸ ਕਿ ਕੰਡੀਸ਼ਨ ਕਿਸੇ ਤਰ੍ਹਾਂ ਦੀ ਚੇਂਜ ਹੁੰਦੀ ਹੈਗੀ ਆ। ਕੁਛ ਕੁ YouTube TikTok ਤੇ ਟਰੱਕਰ ਜਿਹੜੇ ਆ ਉਹਨਾਂ ਦੀਆਂ ਵੀ ਆ ਰਹੀਆਂ, ਕਈ ਸਨੋ ਦੇ ਵਿੱਚ ਸਟਕ ਆ, ਕਈ ਰੋ ਰਹੇ ਆ, ਕਈ ਕਹਿੰਦੇ ਵੀ ਬਹੁਤ ਬੁਰਾ ਹਾਲ ਆ। ਸੋ ਭਾਈ ਅਸੀਂ ਤਾਂ ਕਈ ਦਿਨਾਂ ਤੋਂ ਕਹਿ ਰਹੇ ਸੀ ਸਾਰਿਆਂ ਨੂੰ ਵੀ ਜਿਹੜੇ ਸਨੋ ਵਾਲੇ ਏਰੀਆ 'ਚ ਨਹੀਂ ਰਹਿੰਦੇ ਹੈਗੇ, ਜਿੱਦਾਂ ਆਪਾਂ ਕੈਲੀਫੋਰਨੀਆ 'ਚ ਆ, ਤੇ ਜਦੋਂ ਤੁਸੀਂ ਜਾਂਦੇ ਆ ਕਈ ਵਾਰ ਪਤਾ ਨਹੀਂ ਹੁੰਦਾ ਕਿੱਦਾਂ ਦਾ ਮੌਸਮ ਆ। ਸੋ ਪਲੀਜ਼ ਜਾਂ ਤਾਂ ਜਾਓ ਨਾ, ਜੇ ਜਾਂਦੇ ਆ ਤਾਂ ਵੈਦਰ ਚੈਨਲ ਨੂੰ ਸੁਣੋ ਤੇ ਆਪਣੀ ਪੂਰੀ ਤਿਆਰੀ ਕਰਕੇ ਰੱਖੋ। ਸੋ ਉਹ ਕਹਿੰਦੇ ਵੀ ਇੱਧਰ ਨਾ ਆਓ, ਬਹੁਤ ਹੀ ਜ਼ਿਆਦਾ ਜਿਹੜਾ ਆ ਬੁਰਾ ਹਾਲ ਬਣਿਆ ਹੋਇਆ ਹੈਗਾ ਆ। ਬਹੁਤ ਸਾਰੀਆਂ ਨਾਨ ਪ੍ਰੋਫਿਟ ਆਰਗੇਨਾਈਜੇਸ਼ਨਸ ਉੱਥੇ ਜੋ ਨਿਊਯਾਰਕ ਦੇ ਵਿੱਚ ਹੈਲਪ ਕਰ ਰਹੀਆਂ ਜੋ ਲੋਕ ਸਟਕ ਹੋਏ ਹੈਗੇ ਆ। ਤੇ ਹੁਣ ਜੇ ਆਪਾਂ ਕੈਲੀਫੋਰਨੀਆ ਲਾਈਏ, ਕੈਲੀਫੋਰਨੀਆ 'ਚ ਕੱਲ ਸ਼ਾਮ ਤੋਂ ਹੀ ਜਿਹੜਾ ਮੀਂਹ ਪੈਣਾ ਸ਼ੁਰੂ ਹੋਇਆ ਆ,
ਤੇ ਬਹੁਤ ਜ਼ਿਆਦਾ ਜਿਹੜਾ ਮੀਂਹ ਪੈ ਰਿਹਾ ਹੈ, ਕਈ ਜਗ੍ਹਾ ਦੇ ਉੱਤੇ ਜਿਹੜੀਆਂ ਸਟਰੀਮਸ ਆ ਉਹ ਫਲੱਡ ਵੀ ਕਰ ਰਹੀਆਂ ਹੈਗੀਆਂ, ਜੀ ਜਿਹੜੀਆਂ ਛੋਟੀਆਂ-ਛੋਟੀਆਂ ਸੁੱਕੀਆਂ ਪਈਆਂ ਸੀਗੀਆਂ। ਸੈਕਰਾਮੈਂਟੋ ਏਰੀਏ ਦੇ ਵਿੱਚ ਵੀ ਮੀਂਹ ਬਹੁਤ ਜ਼ਿਆਦਾ ਪਿਆ ਆ, ਤੇ ਸੈਕਰਾਮੈਂਟੋ ਤੋਂ ਤਾਂ ਇਹ ਵੀ ਖਬਰ ਆ ਰਹੀ ਆ ਵੀ ਸੈਕਰਾਮੈਂਟੋ ਦੇ ਕੁਛ ਏਰੀਏ 'ਚ ਅੱਜ ਸਵੇਰੇ ਸਨੋ ਵੀ ਪਈ ਹੈਗੀ ਆ। ਸੋ ਜੇ ਸਰੋਤੇ ਨੇ ਕਿਸੇ ਨੇ ਸਾਡੇ ਨਾਲ ਸਾਂਝੀ ਕਰਨੀ ਹੋਈ, ਜ਼ਰੂਰ ਤੁਸੀਂ ਪੰਜਾਬੀ ਰੇਡੀਓ USA ਦੇ ਸਟੂਡੀਓ 'ਚ ਕਾਲ ਕਰਕੇ ਅਪਡੇਟ ਕਰ ਦਿਓ ਵੀ ਕਿੱਦਾਂ ਦਾ ਤੁਹਾਡਾ ਵੈਦਰ ਹੈਗਾ ਤੁਹਾਡੀ ਸਾਈਡ ਤੇ। ਲਗਾਤਾਰ ਮੀਂਹ ਨਾਰਦਰਨ ਕੈਲੀਫੋਰਨੀਆ 'ਚ ਕੱਲ ਰਾਤ ਤੋਂ ਪੈ ਰਿਹਾ ਆ। ਅੱਜ ਦੁਪਹਿਰੋਂ ਬਾਅਦ ਕਈ ਜਗ੍ਹਾ ਦੇ ਉੱਤੇ ਫਲੱਡਿੰਗ ਇਸ਼ੂਜ਼ ਹੋਣਗੇ। ਗਸਟੀ ਬਰੀਜ਼ ਕਹਿੰਦੇ ਪਈ ਥੋੜੀ ਘਟ ਜਾਊਗੀ, ਹਵਾਵਾਂ 35 ਮੀਲ ਪਰ ਆਵਰ ਦੇ ਹਿਸਾਬ ਨਾਲ ਚੱਲ ਰਹੀਆਂ ਆ, ਤੇ ਸਭ ਤੋਂ ਜ਼ਿਆਦਾ ਜਿਹੜਾ ਮੀਂਹ ਆ ਰਾਤੀ ਏਰੀਏ ਦੇ ਵਿੱਚ ਬਹੁਤ ਪਿਆ ਤੜਕੇ, ਜੀ ਤੇ ਹੁਣ 9 ਵਜੇ ਦੇ ਕਰੀਬ ਕਹਿੰਦੇ ਵੀ ਸਭ ਤੋਂ ਜ਼ਿਆਦਾ ਹੈਵੀਐਸਟ ਰੇਨਫਾਲ ਸਟੈਨਿਸਲਸ ਤੇ ਟੋਲੋਮਿਨ ਕਾਉਂਟੀਜ਼ ਇੱਥੇ ਪਊਗੀ। ਤੇ ਸੈਕਰਾਮੈਂਟੋ ਯੂਜ਼ਲੀ ਸਾਰਾ ਦਿਨ ਥੋੜਾ ਬਹੁਤਾ ਡਰਾਈ ਰਹੂਗਾ। ਸੈਂਟਰ ਵੈਲੀ ਦੇ ਵਿੱਚ ਵੀ ਕਾਫੀ ਮੀਂਹ ਪੈ ਰਿਹਾ ਆ, ਤੇ ਸਨੋ ਲੈਵਲ ਜਿਹੜਾ ਆ ਉਹ 7000 ਫੁੱਟ ਤੋਂ ਉੱਤੇ ਜੋ ਆ ਡੋਨਰ ਪਾਸ ਆ, ਟਵਿਨ ਬ੍ਰਿਜ ਆ, ਉੱਥੇ ਸਾਰੀਆਂ ਜਿਹੜੀਆਂ ਰੋਡਸ ਮੇਜਰ ਰੋਡ ਜਾਂਦੀਆਂ ਚਾਹੇ ਲੇਕ ਤਾਹੋ ਨੂੰ ਜਾਂ ਹੋਰ, ਉਹ ਬੰਦ ਕੀਤੀਆਂ ਗਈਆਂ ਆ, ਤੇ ਉੱਥੇ ਸਨੋ ਕਾਫੀ ਜ਼ਿਆਦਾ ਪੈ ਰਹੀ ਹੈਗੀ ਆ। ਤੇ ਸਮੱਡ ਜੋ ਸੈਕਰਾਮੈਂਟੋ ਦਾ ਹੈਗਾ ਆ એનર્ਜੀ ਕੰਪਨੀ, ਉਹਨਾਂ ਨੇ ਇਹ ਕਿਹਾ ਆ ਵੀ ਪ੍ਰਪੇਅਰ ਰਹੋ, ਹੋ ਸਕਦਾ ਕਿਤੇ ਹੈਵੀ ਰੇਨ ਕਰਕੇ ਫਲੱਡਿੰਗ ਹੋਈ ਤਾਂ ਉਹਨਾਂ ਨੂੰ ਜਿਹੜਾ ਮੀਂਹ ਆ ਮੀਂਹ ਦੇ ਜ਼ਿਆਦਾ ਪੈਣ ਕਰਕੇ ਕਿਤੇ ਬਿਜਲੀ ਵੀ ਜਾ ਸਕਦੀ ਹੈਗੀ ਆ। ਸੋ ਮੀਂਹ ਦੀ ਲੋੜ ਤਾਂ ਬਥੇਰੀ ਆ ਹਰਜੋਤ ਸਿੰਘ ਜੀ, ਪਰ ਇਹ ਆ ਵੀ ਹੁਣ ਕਾਫੀ ਜ਼ਿਆਦਾ ਜਿਹੜਾ ਉਹ ਪੈਣਾ ਜਦੋਂ ਧਰਤੀ ਪੂਰੀ ਤਰ੍ਹਾਂ ਸੁੱਕੀ ਹੁੰਦੀ ਹੈ ਤੇ ਉਹ ਪਾਣੀ ਸੋਕਦੀ ਵੀ ਘੱਟ ਆ, ਰਨ ਆਫ ਜਿਹੜਾ ਉਸ ਦੇ ਵਿੱਚ ਜ਼ਿਆਦਾ ਹੁੰਦਾ ਹੈ। ਸੋ ਉਹਦੇ ਕਰਕੇ ਜਿਹੜੇ ਫਲੈਸ਼ ਫਲੱਡਸ ਆ ਉਹ ਆਉਣ ਦੀ ਸੰਭਾਵਨਾ ਜਿਹੜੀ ਉਹ ਹੋਣੀ ਆ। 6000 ਫੁੱਟ ਦੀ ਐਲੀਵੇਸ਼ਨ ਤੋਂ ਉੱਤੇ ਕਈ ਫੁੱਟ ਤੱਕ ਜਿਹੜੀ ਸਨੋ ਆ ਉਹ ਪੈਣ ਦੀ ਜਿਹੜੀਆਂ ਕਿਆਸ ਰਹੀਆਂ ਆ। ਸੋ ਜਿਹੜੇ ਫਰੈਜ਼ਨੋ ਵਾਲਿਆਂ ਨੂੰ ਇੱਧਰੋਂ ਪਹਾੜੀਆਂ ਦੀਦੀਆਂ ਆ, ਸਿਆਰਾ ਨਵਾਡਾਸ ਦੇ ਵਿੱਚ ਇੱਥੇ ਚੰਗੀ ਬਰਫ਼ਬਾਰੀ ਹੋਊਗੀ, ਉਧਰ ਟਾਹੋ ਵਾਲੇ ਪਾਸੇ ਡੋਨਰ ਪਾਸ ਦਾ ਜਿੱਦਾਂ ਤੁਸੀਂ ਜਿਹੜਾ ਉਹ ਦੱਸਿਆ ਆ। ਆਲਦੋ ਨਵਾਂ ਸਾਲ ਦੇ ਉੱਤੇ ਲੋਕ ਛੁੱਟੀਆਂ ਕਰਕੇ ਘੁੰਮਣ ਫਿਰਨ ਦੇ ਲਈ ਜਿਹੜੇ ਉਹ ਜਾਂਦੇ ਨੇ। ਸੋ ਮੇਕ ਸ਼ੋਰ ਕਰਿਓ ਵੀ ਭਾਈ ਜਦੋਂ ਤੁਸੀਂ ਉਹ ਜਾਣਾ ਤੁਹਾਡੀ ਤਿਆਰੀ ਜਿਹੜੀ ਉਹ ਪੂਰੀ ਹੋਵੇ। ਸਟਾਰਮ ਉਸ ਤੋਂ ਪਹਿਲੋਂ ਆ ਹਟਿਆ ਹੋਣਾ, ਬਰਫ਼ ਪੈ ਹਟੀ ਹੋਣੀ ਆ। ਕਾਫੀ ਕੰਡੀਸ਼ਨਸ ਜਿਹੜੀਆਂ ਉਸ ਤੋਂ ਬਾਅਦ 'ਚ ਚੇਂਜ ਹੁੰਦੀਆਂ ਆ, ਖਾਸ ਕਰਕੇ ਜਦੋਂ ਘੁੰਮਣ ਵੀ ਜਾਂਦੇ ਆ। ਤੁਹਾਡੇ ਸਨੋ ਬੂਟਸ ਵਗੈਰਾ ਜਦੋਂ ਬਰਫ਼ 'ਚ ਜਾਣ ਵਾਲੀ ਗੱਲ ਆ, ਉਹ ਸਾਰੀਆਂ ਚੀਜ਼ਾਂ ਦੀ ਤੁਹਾਡੀ ਆਪਣੀ ਤਿਆਰੀ ਜਿਹੜੀ ਉਹ ਹੋਣੀ ਚਾਹੀਦੀ ਆ। ਸੋ ਇਹ ਪੂਰਾ ਵੀਕ ਹੀ ਹਰਜੋਤ ਸਿੰਘ ਜੀ ਕਿਸੇ ਦਿਨ ਮੀਂਹ ਬੱਦਲਬਾਰੀ ਤੇ ਕਈ ਥਾਵਾਂ ਦੇ ਉੱਤੇ ਜਿਹੜੀ ਬਰਫ਼ਬਾਰੀ ਦੀਆਂ ਕਿਆਸਰਾਈਆਂ ਜਿਹੜੀਆਂ ਉਹ ਦੱਸੀਆਂ ਗਈਆਂ ਨੇ। ਸੋ ਇਹ ਵੈਦਰ ਦੇ ਲਈ ਵੈਲਕਮ ਚੇਂਜ ਆ ਆਪਣੇ ਲਈ, ਤਾਂ ਕੈਲੀਫੋਰਨੀਆ ਦੇ ਲਈ ਜਿਹੜਾ ਡਰਾਊਟ ਸੋਕੇ ਤੋਂ ਪ੍ਰਭਾਵਿਤ ਆ। ਪਰ ਇਹ ਆ ਵੀ ਤੁਸੀਂ ਤਿਆਰੀ ਵੀ ਜਿਹੜੀ ਆਪਣੀ ਉਸ ਹਿਸਾਬ ਦੇ ਨਾਲ ਪੂਰੀ ਰੱਖਿਓ। ਜਿੱਦਾਂ ਆਪਾਂ ਕੱਲ੍ਹ ਦੱਸਿਆ ਸੀ ਵੀ ਕਈ ਥਾਵਾਂ ਤੇ ਮੀਂਹ ਇੰਨਾ ਕੁ ਜ਼ਿਆਦਾ ਪੈਣਾ ਵੀ ਸੈਂਡ ਬੈਗਸ ਜਿਹੜੇ ਆ ਉਹ ਕਾਊਂਟੀ ਵਾਲੇ ਜਿਹੜੇ ਉਹ ਦੇ ਰਹੇ ਆ। ਜੇ ਤੁਹਾਨੂੰ ਲੱਗਦਾ ਵੀ ਤੁਹਾਡਾ ਜਿੱਥੇ ਤੁਹਾਡੀ ਪ੍ਰਾਪਰਟੀ ਉਹ ਨੀਵਾਂ ਆ ਥਾਂ, ਤਾਂ ਉਹਦੇ ਆਲੇ ਦੁਆਲੇ ਤੁਸੀਂ ਸੈਂਡ ਬੈਗਸ ਆਪਣੀ ਕਾਊਂਟੀ ਦੀ ਉਹ ਪੋਜੀਸ਼ਨ ਤੋਂ ਜਿੱਥੋਂ ਦੇ ਰਹੇ ਨੇ ਰੈਜ਼ੀਡੈਂਟਸ ਨੂੰ ਉੱਥੋਂ ਲਿਆ ਕੇ ਉਹਦੇ ਮੋਹਰੇ ਜਿਹੜੇ ਉਹ ਰੱਖ ਸਕਦੇ, ਤਾਂ ਜੋ ਪਾਣੀ ਅੰਦਰ ਦਾਖਲ ਜਿਹੜਾ ਉਹ ਨਾ ਹੋਵੇ। ਟੋਰੈਂਸ਼ੀਅਲ ਰੇਨਫਾਲ ਫੋਰਕਾਸਟ ਕੀਤੀ ਗਈ ਆ ਅੱਜ ਤੇ ਕੱਲ ਤੱਕ ਕਾਫੀ ਭਾਰੀ ਹੋਊਗੀ, ਖਾਸ ਕਰਕੇ ਹੰਬਲਡ, ਟ੍ਰਿਨਿਟੀ ਕਾਉਂਟੀਜ਼, ਮੈਂਡੋਸਿਨੋ ਤੇ ਲੇਕ ਕਾਉਂਟੀ ਦੇ ਵਿੱਚ। ਫਲੱਡ ਵਾਚ ਮੰਡੇ ਅੱਜ ਤੇ ਕੱਲ ਨੂੰ ਟਿਊਜ਼ਡੇ ਤੱਕ ਜਿਹੜਾ ਆ ਇਹ ਉਹਨਾਂ ਵੱਲੋਂ ਡਿਕਲੇਅਰ ਕੀਤਾ ਗਿਆ। ਕੁਝ ਕੁ ਜਿਹੜੀਆਂ ਟਿਪਸ ਹੈਗੀਆਂ ਆ ਇਦਾਂ ਦੇ ਵੈਦਰ ਦੇ ਵਿੱਚ, ਜਿਹੜਾ ਐਕਸਟ੍ਰੀਮ ਵੈਦਰ ਆ, ਚਾਹੇ ਕਿਤੇ ਸਨੋ ਪੈਂਦੀ ਜਾਵੇ ਜਾਂ ਮੀਂਹ ਬਹੁਤ ਪੈ ਰਿਹਾ ਹੈਗਾ, ਉਹਦੇ ਲਈ ਜੋ ਜਾਰੀ ਕੀਤੀਆਂ ਗਈਆਂ ਉਹਦੇ ਲਈ ਇਹ ਆ ਵੀ ਇੱਕ ਤਾਂ ਤੁਸੀਂ ਆਪਣੇ ਕੋਲ ਪਾਣੀ ਜ਼ਰੂਰ ਰੱਖੋ, ਪਾਣੀ ਤੇ ਵਾਟਰ, ਹਨਾ, ਸੌਰੀ ਪਾਣੀ ਜਿਹੜਾ ਹੋ ਗਿਆ। ਤੇ ਕੀ ਹੁੰਦਾ ਵੀ ਕਈ ਵਾਰੀ ਆਪਾਂ ਪਾਣੀ ਨਹੀਂ ਰੱਖਦੇ ਵੀ ਟੈਪ 'ਚ ਆਈ ਜਾਣਾ, ਹੋ ਸਕਦਾ ਕਿਤੇ ਪਾਣੀ ਬੰਦ ਵੀ ਹੋ ਸਕਦਾ ਹੈਗਾ, ਹਨਾ। ਸੋ ਬੋਤਲਾਂ 'ਚ ਕੁਛ 5-5 ਗੈਲਨ ਵਾਲੀਆਂ 'ਚ ਪਾ ਕੇ ਰੱਖੋ। ਪਰਸਨਲ ਪ੍ਰੋਟੈਕਟਿਵ ਇਕਵਿਪਮੈਂਟ ਜ਼ਰੂਰ ਰੱਖੋ। ਕਿਤੇ ਬਾਹਰ ਜਾਣਾ ਪੈ ਜਾਏ ਜਾਂ ਕੋਈ ਕਿਸੇ ਦਾ ਟਰੀ ਡਿੱਗ ਪੈਂਦਾ ਜਾਂ ਕੁਛ ਹੋ ਗਿਆ, ਤੁਹਾਡੇ ਏਰੀਏ ਦੇ ਵਿੱਚ ਪੱਤੇ ਬਹੁਤ ਇਕੱਠੇ ਹੋ ਗਏ, ਉਹਦੇ ਨਾਲ ਪਾਣੀ ਤੁਹਾਡੇ ਗਰਾਜ ਵੱਲ ਨੂੰ ਆ ਰਿਹਾ। ਕੈਸ਼ ਥੋੜਾ ਕੋਲ ਰੱਖੋ। ਫਿਊਲ, ਫੋਨ ਆਪਣੇ ਪੂਰੀ ਤਰ੍ਹਾਂ ਚਾਰਜ ਕਰਕੇ ਰੱਖੋ, ਕਿਉਂਕਿ ਜੋ ਕੀ ਹੁੰਦਾ ਆ ਵੀ ਕਈ ਵਾਰੀ ਬਿਜਲੀ ਚਲੇ ਜਾਂਦੀ, ਫਿਰ ਤੁਹਾਡਾ ਫੋਨ ਚਾਰਜ ਨਹੀਂ ਹੋਣਾ। ਬੈਟਰੀ ਓਪਰੇਟਡ ਰੇਡੀਓ, ਬਹੁਤਿਆਂ ਦੇ ਕੋਲ ਪੰਜਾਬੀ ਰੇਡੀਓ USA ਹੈਗਾ ਹੀ ਆ,
ਸੋ ਉਹਨਾਂ ਦੇ ਵਿੱਚ ਬੈਟਰੀ ਵੀ ਆ, ਮੇਕ ਸ਼ੋਰ ਕਰੋ ਬੈਟਰੀ ਅਪ ਟੂ ਡੇਟ ਆ। ਕਈ ਵਾਰੀ ਅਸੀਂ ਕੋਈ ਕਿਤੇ ਐਮਰਜੈਂਸੀ ਆ ਜਾਂਦੀ ਆ, ਜ਼ਰੂਰ ਤੁਹਾਨੂੰ ਆਪਣੇ ਸਾਰੇ ਪ੍ਰੋਗਰਾਮ ਛੱਡ ਕੇ ਤੁਹਾਨੂੰ ਅਨਾਉਂਸ ਕਰ ਦਿੰਦੇ ਭਈ ਇੱਥੇ ਆਹ ਸਿਚੁਏਸ਼ਨ ਹੈਗੀ ਆ ਤੇ ਪੂਰੀ ਤਰ੍ਹਾਂ ਤਿਆਰ ਰਹੋ। ਐਕਸਟਰਾ ਬੈਟਰੀਜ਼ ਰੱਖੋ। ਸਾਈਨ ਅਪ ਫॉर ਲੋਕਲ ਐਮਰਜੈਂਸੀ ਅਲਰਟ, ਇਹ ਬੜਾ ਈਜ਼ੀ ਆ, ਅੱਜ ਕੱਲ੍ਹ ਕਈ ਐਪਸ ਵੀ ਹੈਗੀਆਂ ਆ। ਇੱਕ ਤੁਹਾਡੇ ਕੋਲ ਐਮਰਜੈਂਸੀ ਇਵੈਕੂਏਸ਼ਨ ਪਲਾਨ ਹੋਣੀ ਚਾਹੀਦੀ ਆ। ਮੰਨ ਲਓ ਵੀ ਤੁਹਾਡੇ ਏਰੀਏ 'ਚ ਫਲੱਡ ਆ ਗਿਆ, ਸਨੋ ਬੜੀ ਪਈ ਆ, ਰਸਤੇ ਬੰਦ ਆ, ਕਿਹੜੇ ਰਸਤੇ ਥਾਣੀ ਤੁਸੀਂ ਬਾਹਰ ਜਾ ਸਕਦੇ ਹੈਗੇ ਆ, ਇਹ ਤੁਹਾਨੂੰ ਪਤਾ ਹੋਣਾ ਚਾਹੀਦਾ। ਕਿਹੜੀ ਸੜਕ ਦੇ ਰਾਹੀਂ, ਕਿਹੜੀ ਰੋਡ ਦੇ ਰਾਹੀਂ ਟ੍ਰੈਫਿਕ ਨਹੀਂ ਹੋਊਗਾ। ਸੋ ਇੱਕ ਇਹ ਆ ਵੀ ਮੋਨੀਟਰ ਰੋਡ ਤੇ ਵੈਦਰ ਕੰਡੀਸ਼ਨ, ਇਹ ਜ਼ਰੂਰ ਪੂਰੀ ਤਰ੍ਹਾਂ ਚੈੱਕ ਕਰਦੇ ਰਹੋ। ਇਹ ਜੋ ਸਾਰੀਆਂ ਚੀਜ਼ਾਂ ਜੋ ਸਟੈਪ ਦੱਸੇ ਗਏ ਆ, ਇਹ ਕੈਲੀਫੋਰਨੀਆ ਗਵਰਨਰ ਦਾ ਜਿਹੜਾ ਆਫਿਸ ਆਫ ਐਮਰਜੈਂਸੀ ਆ, ਉਹਨਾਂ ਵੱਲੋਂ ਇਹ ਦੱਸੇ ਗਏ ਆ ਤੇ ਆਪਾਂ ਤੁਹਾਡੇ ਨਾਲ ਇਹ ਸ਼ੇਅਰ ਕੀਤੇ ਆ। ਜੀ ਬਿਲਕੁਲ, CHP ਵੀ ਦੱਸ ਰਹੀ ਹੈ, ਕਹਿੰਦੇ ਵੀ ਜਿਹੜੇ ਵੈਟ ਵੈਦਰ ਦੇ ਲਈ ਆਪਣੀਆਂ ਗੱਡੀਆਂ ਨੂੰ ਤਿਆਰ ਰੱਖੋ। ਮੇਕ ਸ਼ੋਰ ਕਰੋ ਵੀ ਤੁਹਾਡੇ ਟਾਇਰਾਂ ਜਿਹੜੇ ਗੰਜੇ ਨਾ ਹੋਣ, ਵੀ ਉਹਦੇ ਤੇ ਜਿਹੜਾ ਥਰੈਡ ਜਿਹੜਾ ਆ ਉਹ ਹੋਵੇ। ਵਾਈਪਰ ਤੁਹਾਡੇ ਚੰਗੀ ਤਰ੍ਹਾਂ ਜਿਹੜੇ ਉਹ ਚੱਲਦੇ ਹੋਣ, ਹੈਡਲਾਈਟਸ ਜਿਹੜੀਆਂ ਤੁਹਾਡੀਆਂ ਠੀਕ ਹੋਣ। ਹਾਈਡਰੋਪਲੇਨਿੰਗ ਕਹਿੰਦੇ ਵੀ ਇਸ ਦੇ ਵਿੱਚ ਸਭ ਤੋਂ ਖਤਰਨਾਕ ਚੀਜ਼ ਜਿਹੜੀ ਆ ਉਹ ਰਹਿੰਦੀ ਆ। ਹਾਈਡਰੋਪਲੇਨਿੰਗ ਕੀ ਹੁੰਦੀ, ਜੇ ਥੋੜਾ ਐਕਸਪਲੇਨ ਕਰਦੇ ਜਾਈਏ, ਜਦੋਂ ਕਿਤੇ ਪਾਣੀ ਕਿਤੇ ਖੜਾ ਹੁੰਦਾ ਆ ਤੇ ਆਪਾਂ ਸੋਚਦੇ ਵੀ ਆਪਾਂ ਗੱਡੀ ਭਾਰੀ ਆ ਤੇ ਵਿੱਚੋਂ ਦੀ ਨਿਕਲ ਜਾਾਂਗੇ। ਜਦੋਂ ਤੇਜ਼ ਕੱਢਣ ਦੀ ਕੋਸ਼ਿਸ਼ ਉਹਦੇ ਵਿੱਚੋਂ ਹੁੰਦੀ ਆ ਤਾਂ ਪਾਣੀ ਜਿਹੜਾ ਟਾਇਰ ਆ ਉਹ ਗੱਡੀ ਦਾ ਉਸ ਪਡਲ ਦੇ ਉੱਤੇ ਸਕਿਡ ਕਰ ਜਾਂਦਾ ਤੇ ਯੂਜਲੀ ਗੱਡੀ ਜਿਹੜੀ ਆਊਟ ਆਫ ਕੰਟਰੋਲ ਹੋ ਕੇ ਐਕਸੀਡੈਂਟ ਦਾ ਖਤਰਾ ਹੁੰਦਾ ਆ। ਸੋ ਜਦੋਂ ਮੀਂਹ ਪੈਂਦਾ ਹੋਵੇ, ਸਿਆਣਾ ਬੰਦਾ ਤਾਂ ਵੈਸੇ ਬਹੁਤੀ ਤੇਜ਼ ਨਹੀਂ ਚਲਾਉਂਦਾ, ਪਰ ਜਿੱਥੇ ਪਡਲ ਹੋਵੇ ਤਾਂ ਉੱਥੇ ਹਮੇਸ਼ਾ ਹੀ ਪਾਣੀ ਜਿੱਥੇ ਖੜਾ ਹੋਵੇ ਉੱਥੇ ਹਮੇਸ਼ਾ ਹੀ ਸਲੋ ਗੱਡੀ ਜਿਹੜੀ ਉਹ ਕੱਢਣੀ ਹੈਗੀ ਆ। ਸੋ ਇਹ ਜਿਹੜਾ ਧਿਆਨ ਰੱਖਣ, ਜਿਹੜੇ ਕੋਈ ਫੁੱਟ ਹਿਲਸ ਦੇ ਵਿੱਚ, ਪਹਾੜੀ ਇਲਾਕੇ ਦੇ ਵਿੱਚ ਰਹਿੰਦੇ ਆ, ਮੱਡ ਸਲਾਈਡਸ ਇੱਦਾਂ ਦੇ ਖਤਰੇ ਵੀ ਜਿਹੜੇ ਉਹਨਾਂ ਥਾਵਾਂ ਦੇ ਉੱਤੇ ਉਹ ਬਣ ਜਾਂਦੇ ਹੈਗੇ ਆ। ਸੋ ਹੁਣ ਦੇਖੋ ਕੀ ਹੁੰਦਾ ਆ। ਲਾਨੀਨਾ ਪੈਟਰਨ ਜਿਹੜਾ ਹਰਜੋਤ ਸਿੰਘ ਜੀ, ਵਿੰਟਰ ਯੂਜਲੀ ਸੁੱਕੀ ਹੁੰਦੀ ਆ, ਪਰ ਅਲ ਨੀਨੋ ਜਿਹੜਾ ਪੈਟਰਨ ਦੇ ਵਿੱਚ ਜਿਹੜੀ ਵਿੰਟਰ ਆ ਉਹ ਥੋੜੀ ਗਿੱਲੀ ਜਿਹੜੀ ਉਹ ਰਹਿੰਦੀ ਹੈਗੀ ਆ। ਸੋ ਭਾਈ ਧਿਆਨ ਜਿਹੜਾ ਉਹ ਹੁਣ ਤੁਸੀਂ ਰੱਖਣਾ ਆ। ਇਹ ਜਿਹੜਾ ਸਟਾਰਮ ਐਕਟੀਵਿਟੀ ਆ ਅਗਲੇ ਹਫਤੇ ਤੋਂ 1.5 ਤੋਂ 2 ਹਫ਼ਤੇ ਤੱਕ ਰਹਿਣੀ ਆ। 10 ਤੋਂ 14 ਦਿਨ ਤੱਕ ਮੀਂਹ ਆਉਂਦਾ ਜਾਂਦਾ ਰਹਿਣਾ ਆ। ਸੋ ਤੁਸੀਂ ਆਪਣੇ ਟਰੈਵਲ ਨੂੰ ਧਿਆਨ ਦੇ ਨਾਲ ਰੱਖਿਓ। ਕਹਿੰਦੇ ਜੇ ਐਸੈਂਸ਼ੀਅਲ ਨਹੀਂ ਆ ਤਾਂ ਰਹਿਣ ਹੀ ਦਿਓ ਤਾਂ ਚੰਗਾ ਆ। ਜੀ ਬਿਲਕੁਲ। ਅਗਲੀ ਖਬਰ ਵੱਲ ਆਈਏ। ਇੱਕ ਬੰਦੇ ਨੂੰ ਮਿਸ਼ੀਗਨ ਦੇ ਵਿੱਚ 16 ਸਾਲਾਂ ਦੀ ਸਜ਼ਾ ਸੁਣਾਈ ਗਈ ਆ ਜੱਜ ਵੱਲੋਂ। ਇਹ ਉਹ ਪਰਸਨ ਆ ਜਿਸ ਨੇ ਮਿਸ਼ੀਗਨ ਦੇ ਗਵਰਨਰ ਗ੍ਰੈਚਨ ਵਿਟਮਰ ਨੂੰ ਕਿਡਨੈਪ ਕਰਨ ਦੀ ਕੋਸ਼ਿਸ਼ ਕੀਤੀ ਸੀ। ਐਡਮ ਫੌਕਸ ਨਾਮ ਦੇ ਬੰਦੇ ਨੂੰ ਅਗਸਤ ਮਹੀਨੇ ਦੇ ਵਿੱਚ ਕਨਵਿਕਟ ਕੀਤਾ ਗਿਆ ਸੀ ਕਨਸਪੀਰੇਸੀ ਟੂ ਕਮਿਟ ਕਿਡਨੈਪਿੰਗ ਤੇ ਯੂਜ਼ ਵੈਪਨਸ ਆਫ ਮਾਸ ਡਿਸਟਰਕਸ਼ਨ। ਸੋ ਐਡਮ ਫੌਕਸ ਨੂੰ ਜੋ ਹੁਣ ਸਜ਼ਾ ਸੁਣਾਈ ਗਈ ਆ, ਇਹ ਕੁਛ ਜੋ ਫਾਰ ਰਾਈਟ ਗਰੁੱਪ ਹੈਗੇ ਆ USA ਦੇ ਵਿੱਚ, ਇਹਨਾਂ ਨੇ ਕੋਸ਼ਿਸ਼ ਕੀਤੀ ਸੀ ਵੀ ਜਿਸ ਟਾਈਮ ਦੇ ਉੱਤੇ ਕੋਵਿਡ 2020 ਨੂੰ ਲੈ ਕੇ ਬਹੁਤ ਸਾਰਾ ਸ਼ਟਡਾਊਨ ਕੀਤਾ ਗਿਆ ਸੀ। ਸੋ ਇਹ ਜੋ ਮਿਸ਼ੀਗਨ ਦੇ ਗਵਰਨਰ ਆ, ਉਹਨਾਂ ਨੇ ਕਾਫੀ ਸ਼ਟਡਾਊਨ ਉਸ ਟਾਈਮ ਕੀਤਾ ਸੀ ਕਿਉਂਕਿ ਉਹ ਡੈਮੋਕ੍ਰੇਟ ਹੈਗੇ ਆ। ਹਾਲਾਂਕਿ ਬਹੁਤ ਸਾਰੀਆਂ ਸਟੇਟਾਂ 'ਚ ਸ਼ਟਡਾਊਨ ਸੀ ਤੇ ਇਹ ਜਿਹੜੇ ਫਾਰ ਰਾਈਟ ਗਰੁੱਪ ਦੇ ਬੰਦੇ ਆ, ਇਹਨਾਂ ਨੇ ਕੋਸ਼ਿਸ਼ ਕੀਤੀ ਉਸ ਗਵਰਨਰ ਨੂੰ ਕਿਡਨੈਪ ਕਰਨ ਦੀ। ਤੇ ਕਹਿੰਦੇ ਵੀ US ਦੇ ਜੱਜ ਰੋਬਰਟ ਜੌਂਕਰ ਨੇ ਫੌਕਸ ਨੂੰ ਪੁੱਛਿਆ ਵੀ ਇਹ ਜਿਸ ਬੰਦੇ ਦਾ ਨਾਮ ਆ, ਇਹ ਲੀਡਰ ਆ ਉਹਨਾਂ ਦਾ ਪਲਾਟ ਕਰਨ ਵਾਲਾ, ਵੀ ਤੂੰ ਤਾਂ ਦੂਜੀ ਜਿਹੜੀ ਸਿਵਲ ਵਾਰ ਸ਼ੁਰੂ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਇਹ ਬਹੁਤ ਮਾੜੀ ਗੱਲ ਆ। 192 ਮਹੀਨਿਆਂ ਦੀ ਜਿਹੜੀ ਆ ਉਹਨੂੰ ਸਜ਼ਾ ਸੁਣਾਈ ਗਈ ਹੈਗੀ ਆ। ਅਸਿਸਟੈਂਟ US ਅਟਾਰਨੀ ਨੇਲਸ ਕੈਸਲਰ ਨੇ ਇਹ ਕਿਹਾ ਆ ਭਈ ਇਸ ਨੂੰ ਤਾਂ ਇਸ ਤੋਂ ਵੀ ਜ਼ਿਆਦਾ ਜਿਹੜੀ ਸਜ਼ਾ ਹੋਣੀ ਚਾਹੀਦੀ ਸੀ। ਜੀ ਇਹਦੇ ਵਿੱਚ ਜਿਹੜੇ ਫੈਡਰਲ ਪ੍ਰੋਸੀਕਿਊਟਰ ਆ ਉਹ ਉਹਨਾਂ ਨੇ ਕਿਹਾ ਵੀ ਹੋ ਸਕਦਾ ਵੀ ਜਿਹੜੇ ਇਹ ਅਗਵਾ ਕਰਨ ਦੀ ਸਾਜ਼ਿਸ਼ ਘੜੇ ਆ, ਇਹ ਆਪ ਮਰ ਜਾਂਦੇ ਗਵਰਨਰ ਨੂੰ ਕਿਡਨੈਪ ਕਰਨ ਵੇਲੇ, ਜਾਂ ਲਾ ਐਨਫੋਰਸਮੈਂਟ ਵਾਲੇ ਜਾਂ ਬਾਈ ਸਟੈਂਡਰ ਜਿਹੜੇ ਹੁੰਦੇ ਆਲੇ ਦੁਆਲੇ ਉਹ ਮਰ ਜਾਂਦੇ, ਜਾਂ ਕੁਛ ਵੀ ਹੋ ਸਕਦਾ ਸੀਗਾ। ਸੋ ਇਹਨਾਂ ਨੇ ਇਹ ਬਹੁਤ ਮਾੜੀ ਜਿਹੜੀ ਚੀਜ਼ ਇਸ ਦੇ ਵਿੱਚ ਕੀਤੀ ਆ। ਵੈਕਿਊਮ ਰਿਪੇਅਰਮੈਨ ਸੀਗਾ, ਅਨਇੰਪਲੋਇਡ ਸੀਗਾ ਉਸ ਟਾਈਮ ਦੇ ਉੱਤੇ। ਸੋਸ਼ਲ ਮੀਡੀਆ ਦੇ ਉੱਤੇ ਆਪਣੀਆਂ ਫਰਸਟ੍ਰੇਸ਼ਨ ਫਾਰ ਰਾਈਟ ਮੀਡੀਆ ਦੀਆਂ ਸੁਣ ਕੇ ਉਹ ਕੱਢਦਾ ਰਿਹਾ। ਜਿਸ ਤਰੀਕੇ ਦੇ ਨਾਲ ਆਪਾਂ ਦੇਖਦੇ ਹਾਂ ਵੀ ਇਲੈਕਸ਼ਨ ਹਾਰਨ ਤੋਂ ਬਾਅਦ 'ਚ ਉਹ ਉੱਥੇ ਕਰਦੇ ਰਹੇ।
ਲੋਕਾਂ ਦੀਆਂ ਜਾਨਾਂ ਜਿਹੜੀਆਂ ਬਚਾਉਣ ਦੇ ਲਈ ਕਈਆਂ ਨੇ ਕਿਹਾ ਵੀ ਹਾਂ ਵੀ ਇਹ ਜਿਹੜੇ ਇਹਨਾਂ ਨੇ ਰਿਸਟ੍ਰਿਕਸ਼ਨ ਲਾਈਆਂ ਉਹਨਾਂ ਫਾਇਦਾ ਆ। ਚਲੋ ਓਬਵੀਅਸਲੀ ਕਈਆਂ ਨੂੰ ਪਸੰਦ ਆਈਆਂ, ਕਈਆਂ ਨੂੰ ਨਹੀਂ ਆਈਆਂ ਉਹ ਜਿਹੜੀਆਂ ਚੀਜ਼ਾਂ, ਪਰ ਇਹ ਗਾਂਹ ਹੀ ਲੰਘ ਗਏ। ਕਹਿੰਦੇ ਵੀ ਆਪਾਂ ਜਿਹੜੀ ਆਪਣੀ ਗਵਰਨਰ ਉਹਨੂੰ ਹੀ ਕਿਡਨੈਪ ਕਰਕੇ ਜਿਹੜਾ ਉਹ ਲੈ ਚੱਲਦੇ ਆ। ਤੇ ਜਦੋਂ ਇਹ ਪਤਾ ਲੱਗਾ ਉਦੋਂ ਦੇਖ ਰਹੇ ਸੀਗੇ ਵੀ ਕਈ ਜਿਹੜੇ ਫਾਰ ਰਾਈਟ ਗਰੁੱਪਸ ਆ ਉਹਨਾਂ ਨੇ ਇਹਦੀ ਬੜੀ ਪ੍ਰਸ਼ੰਸਾ ਇਹਨਾਂ ਦੀ ਲੋਕਾਂ ਦੀ ਵੀ ਜਿਹੜੀ ਉਹ ਕੀਤੀ ਸੀ ਵੀ ਲੈ ਵੀ ਇਹ ਬਹੁਤ ਤਗੜਾ ਕੰਮ ਕਰ ਦੇਣ ਲੱਗੇ ਸੀਗੇ। ਪਰ ਇਵੈਂਚੁਅਲੀ ਜਦੋਂ ਫਸ ਗਏ, ਹੁਣ ਅਦਾਲਤ ਦੇ ਵਿੱਚ ਕੇਸ ਚੱਲਿਆ ਤੇ ਇਸ ਨੂੰ ਹੁਣ 16 ਸਾਲਾਂ ਦੀ ਜਿਹੜੀ ਸਜ਼ਾ ਉਹ ਸੁਣਾਈ ਗਈ ਹੈ। 4 ਜਾਣੇ ਸੀਗੇ, 4 ਚੋਂ ਇੱਕ ਨੂੰ ਜਿਹੜੀ ਆ ਇਹ ਸਜ਼ਾ ਹੋਈ ਆ। ਦੋਵਾਂ ਨੂੰ ਤਾਂ ਵਿੱਚੋਂ ਅਕਵਿਟ ਵੀ ਜਿਹੜਾ ਉਹ ਪਹਿਲਾਂ ਕਰ ਦਿੱਤਾ ਗਿਆ ਸੀ। ਜੀ, ਆਪਾਂ ਇੱਕ ਬ੍ਰੇਕ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਚਾਈਨਾ 'ਚ ਕੋਵਿਡ ਨੂੰ ਲੈ ਕੇ ਕੀ ਕੁਝ ਵਾਪਰਿਆ ਉਹ ਤੁਹਾਡੇ ਨਾਲ, ਤੇ ਯੂਕਰੇਨ ਦੇ ਵਿੱਚ ਯੂਕਰੇਨ ਤੇ ਰਸ਼ੀਆ ਦਾ ਹੋ ਸਕਦਾ ਫਰਵਰੀ ਮਹੀਨੇ 'ਚ ਕੋਈ ਪੀਸ ਟਾਕ ਹੋਵੇ, ਉਹਦੇ ਬਾਰੇ ਡਿਸਕਸ ਕਰਾਂਗੇ। ਜੀ, ਤਾਈਵਾਨ ਵਾਲੇ ਕੀ ਕਹਿੰਦੇ ਆ ਚਾਈਨਾ ਦੀ ਅਗਰੈਸ਼ਨ ਨੂੰ ਦੇਖ ਕੇ, ਉਹ ਦੇ ਬਾਰੇ ਵੀ ਚਰਚਾ ਕਰਾਂਗੇ। ਮਿਲਦੇ ਹਾਂ ਬ੍ਰੇਕ ਤੋਂ ਬਾਅਦ 'ਚ।
ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਦੀ ਫੇਰ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਹਰਜੋਤ ਸਿੰਘ ਜੀ, ਜੀ ਆਇਆਂ ਨੂੰ। ਸਤਿ ਸ਼੍ਰੀ ਸਤਿ ਸ਼੍ਰੀ ਅਕਾਲ, ਧੰਨਵਾਦ, ਜੀ ਆਇਆਂ ਨੂੰ। ਤੇ ਅਗਲੀਆਂ ਖਬਰਾਂ ਵੱਲ ਚੱਲੀਏ। ਚਾਈਨਾ ਵਾਲਿਆਂ ਨੇ ਕੋਵਿਡ ਨੂੰ ਲੈ ਕੇ ਜੋ ਟਰੈਵਲ ਰਿਸਟ੍ਰਿਕਸ਼ਨ ਸੀਗੀਆਂ ਉਹ ਚੱਕ ਦਿੱਤੀਆਂ। ਜਿਹਨੂੰ ਦੇਖਦੇ ਹੋਏ ਕਹਿੰਦੇ ਪਈ ਚਾਈਨਾ ਦੇ ਜੋ ਸਿਟੀਜ਼ਨਸ ਆ ਉਹਨਾਂ ਨੇ ਪਾਸਪੋਰਟ ਦੀਆਂ ਐਪਲੀਕੇਸ਼ਨਾਂ ਬਹੁਤ ਵੱਡੇ ਅਮਾਉਂਟ ਦੇ ਵਿੱਚ ਅਪਲਾਈ ਕਰਨਾ ਸ਼ੁਰੂ ਕਰ ਦਿੱਤਾ ਹੈਗਾ ਆ। 8 ਜਨਵਰੀ ਤੋਂ ਕਹਿੰਦੇ ਇਹ ਇੰਟਰਨੈਸ਼ਨਲੀ ਚਾਈਨੀਜ਼ ਹੁਣ ਟਰੈਵਲ ਕਰ ਸਕਦੇ ਆ। ਉੱਥੇ ਦੇ ਇਮੀਗ੍ਰੇਸ਼ਨ ਐਡਮਿਨਿਸਟ੍ਰੇਸ਼ਨ ਆ ਉਹਨਾਂ ਨੇ ਦੱਸਿਆ ਆ। ਪਰ ਚਾਈਨਾ ਦੇ ਜਿਹੜੇ ਟੂਰਿਸਟ ਆ ਉਹਨਾਂ ਦੀ ਸਭ ਤੋਂ ਬੈਸਟ ਪਲੇਸ ਵਿਜ਼ਿਟ ਕਰਨ ਦੀ ਜਾਪਾਨ ਆ। ਜਾਪਾਨ ਵਾਲਿਆਂ ਨੇ ਇਹ ਕਹਿਤਾ ਵੀ ਜੇ ਚਾਈਨਾ ਦਾ ਕੋਈ ਵੀ ਟਰੈਵਲਰ ਉੱਥੇ ਆਊਗਾ ਉਹਨਾਂ ਨੂੰ ਸਭ ਤੋਂ ਪਹਿਲਾਂ ਨੈਗੇਟਿਵ ਕੋਵਿਡ ਦਾ ਟੈਸਟ ਔਨ ਅਰਾਈਵਲ ਕਰਨਾ ਪਊਗਾ ਤੇ 7 ਦਿਨਾਂ ਦੇ ਲਈ ਕੁਆਰੰਟਾਈਨ ਕਰਨਾ ਪਊਗਾ। ਇਸੇ ਤਰ੍ਹਾਂ ਇੰਡੀਆ ਵਾਲਿਆਂ ਨੇ ਵੀ ਕਿਹਾ ਵੀ ਕੁਝ ਮੁਲਕਾਂ ਤੋਂ ਜਿਨ੍ਹਾਂ ਦੇ ਵਿੱਚ ਚਾਈਨਾ ਵੀ ਹੈਗਾ ਆ, ਜੇ ਲੋਕ ਟਰੈਵਲ ਕਰਨ ਜਾ ਰਹੇ ਆ ਉਹਨਾਂ ਨੂੰ ਨੈਗੇਟਿਵ ਟੈਸਟ ਜਦੋਂ ਉੱਥੇ ਪਹੁੰਚਦੇ ਆ ਉਹ ਸ਼ੋ ਕਰਨਾ ਪਊਗਾ। ਤੇ ਚਾਈਨਾ ਨੇ ਵਿਦਿਨ ਚਾਈਨਾ ਦੇ ਵਿੱਚ ਟਰੈਵਲ ਕਰਨ ਦੇ ਉੱਤੇ ਕਾਫੀ ਜਿਹੜੀਆਂ ਆ ਰਿਸਟ੍ਰਿਕਸ਼ਨਸ ਉਹ ਰਿਮੂਵ ਕਰ ਦਿੱਤੀਆਂ ਆ। ਹਾਲਾਂਕਿ ਚਾਈਨਾ ਦੇ ਵਿੱਚ ਕੇਸਾਂ ਦੀ ਗਿਣਤੀ ਕਾਫੀ ਜ਼ਿਆਦਾ ਵਧੀ ਹੈਗੀ ਆ। ਮਕਾਊ, ਹਾਂਗਕਾਂਗ, ਜਾਪਾਨ, ਥਾਈਲੈਂਡ, ਸਾਊਥ ਕੋਰੀਆ ਇਹ ਸਾਰੇ ਚਾਈਨੀਜ਼ ਲੋਕਾਂ ਦੇ ਲਈ ਪੋਪੂਲਰ ਡੈਸਟੀਨੇਸ਼ਨਸ ਹੈਗੇ ਆ। ਪਿਛਲੇ 2 ਸਾਲਾਂ ਤੋਂ ਚਾਈਨਾ ਦੇ ਬਹੁਤ ਸਾਰੇ ਲੋਕ ਬਾਹਰ ਨਹੀਂ ਜਾ ਸਕੇ, ਟਰੈਵਲ ਨਹੀਂ ਕਰ ਸਕੇ। ਜੀ ਬਿਲਕੁਲ। ਸੋ ਇਹ ਜਿਹੜਾ ਹਰਜੋਤ ਸਿੰਘ ਜੀ ਕਾਫੀ ਰੌਲਾ ਰੱਪਾ ਇਸ ਚੀਜ਼ ਦੇ ਵਿੱਚ ਹੈ। ਤੇ ਪਰ ਹੁਣ ਇੱਕ ਪਾਸੇ ਦੇਖੋ ਆਪਾਂ ਖਬਰਾਂ ਕਰ ਰਹੇ ਸੀ ਵੀ ਕੋਵਿਡ ਦੇ ਕਰਕੇ ਚਾਈਨਾ ਦੇ ਵਿੱਚ ਮੌਤਾਂ ਕੇਸ ਜਿਹੜੇ ਉਹ ਆંકੜੇ ਵੱਧ ਰਹੇ ਆ। ਪਰ ਚੀਨ ਵਾਲਿਆਂ ਨੇ ਫਾਈਨਲੀ ਆਪਣੇ ਬਾਰਡਰ ਜਿਹੜੇ ਆ ਉਹ ਖੋਲ੍ਹਣ ਵੱਲ ਨੂੰ ਕਦਮ ਜਿਹੜੇ ਉਹ ਚੁੱਕ ਲਏ ਨੇ ਤੇ ਲੋਕ ਰਸ਼ ਕਰ ਰਹੇ ਨੇ ਵੀ ਵੱਧ ਤੋਂ ਵੱਧ ਜਿਹੜੀ ਬੁਕਿੰਗਸ ਆ ਉਹ ਕਰਵਾਈਆਂ ਜਾਣ। ਸੋ ਰਿਲੈਕਸੇਸ਼ਨ ਜਿਹੜੀ ਉਹ ਦੇਖੀ ਗਈ ਆ। ਸੋ ਇੱਥੋਂ ਇਹ ਪ੍ਰਭਾਵ ਵੀ ਜਿਹੜਾ ਉਹ ਪੈਂਦਾ ਆ ਵੀ ਚਾਈਨਾ ਦੇ ਅੰਦਰ ਆਰਥਿਕ ਤੌਰ ਤੇ ਕੁਛ ਬਹੁਤਾ ਚੰਗਾ ਨਹੀਂ ਹੈਗਾ। ਤੇ ਉਹ ਕਹਿੰਦੇ ਆ ਵੀ ਜਿਹੜੇ ਸੈਲਾਨੀਆਂ ਦੀ ਮਨੀ ਹੈ ਐਟਲੀਸਟ ਉਹੀ ਇੱਥੇ ਆਉਣੀ ਸ਼ੁਰੂ ਜਿਹੜੀ ਉਹ ਹੋਵੇ। ਸੋ ਇੰਡੀਆ ਨੇ ਵੀ ਜਿਹੜਾ ਆ ਉਹ ਕਿਹਾ ਸੀਗਾ ਵੀ ਜਿਹੜੇ ਚਾਈਨਾ ਤੋਂ ਆ ਰਹੇ ਆ ਵੀ ਉਹਨਾਂ ਨੂੰ ਨੈਗੇਟਿਵ ਜਿਹੜਾ ਕੋਵਿਡ ਦਾ ਟੈਸਟ ਆ ਉਹ ਦਿਖਾਉਣਾ ਪਊਗਾ। ਬੀਜਿੰਗ ਨੇ ਜਿਹੜੀਆਂ ਰਿਸਟ੍ਰਿਕਸ਼ਨਸ ਆ ਢਿੱਲ ਦੇਣ ਤੋਂ ਪਹਿਲਾਂ ਉਹਨਾਂ ਨੇ ਇਹ ਐਲਾਨਿਆ ਸੀਗਾ। ਉੱਥੇ ਹੀ ਹੁਣ ਜਿਹੜੇ ਜਾਂਦੇ ਨੇ ਇੰਡੀਆ ਦੇ ਵਿੱਚ ਉਹਨਾਂ ਨੂੰ ਰੈਂਡਮ ਟੈਸਟਿੰਗ ਜਿਹੜੀ ਉਹ ਕੀਤੀ ਜਾ ਸਕਦੀ ਆ। 100 ਚੋਂ 2 ਕੁ ਜਾਣਿਆਂ ਨੂੰ ਰੈਂਡਮ ਟੈਸਟ ਜਿਹੜਾ ਉਹ ਕੀਤਾ ਜਾ ਸਕਦਾ ਆ। ਸੋ ਜਿਹੜੇ ਜਾ ਰਹੇ ਨੇ ਭਾਰਤ ਨੂੰ ਉਹ ਜਿਹੜੀ ਉਹ ਤਿਆਰੀ ਰੱਖਣ
ਵੀ ਚਲੋ ਨਾ ਹੀ ਆਵੇ ਕਿਸੇ ਦੀ ਵਾਰੀ ਤਾਂ ਚੰਗੀ ਆ, ਪਰ ਉਹਨਾਂ ਨੇ 100 ਚੋਂ 2 ਜਾਣੇ ਉਹਨਾਂ ਨੇ ਫੜਨੇ ਹੀ ਫੜਨੇ ਆ। ਸੋ ਧਿਆਨ ਦੇ ਨਾਲ ਉੱਥੇ ਉਹਨਾਂ ਨੇ ਰੈਂਡਮ ਟੈਸਟ ਜਿਹੜਾ ਉਹ ਕੀਤਾ ਜਾ ਸਕਦਾ ਹੈਗਾ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਤਾਈਵਾਨ ਨੇ ਆਪਣੀ ਜਿਹੜੀ ਮੈਂਡੇਟੋਰੀ ਜਿਹੜੀ ਲਾਜ਼ਮੀ ਮਿਲਟਰੀ ਸਰਵਿਸ ਆ ਤਾਈਵਾਨ ਦੇ ਲਈ, ਉਸ ਨੂੰ ਐਕਸਟੈਂਡ ਕਰ ਦਿੱਤਾ ਆ। ਚੀਨ ਲਗਾਤਾਰ ਤਾਈਵਾਨ ਦੇ ਨਾਲ ਸਿੰਘ ਭੇੜ ਨੂੰ ਜਿਹੜਾ ਉਹ ਫਿਰਦਾ ਆ। ਕੁਝ ਮਹੀਨੇ ਪਹਿਲਾਂ ਜਿਹੜਾ ਹਰਜੋਤ ਸਿੰਘ ਜੀ, ਨੈਂਸੀ ਪਲੋਸੀ ਉਸ ਟਾਈਮ ਹਾਊਸ ਦੀ ਸਪੀਕਰ, ਤਾਈਵਾਨ ਦੇ ਵਿੱਚ ਕੁਝ ਘੰਟਿਆਂ ਦੇ ਲਈ ਜਾ ਕੇ ਜਿਹੜੀ ਉਹ ਆਈ ਸੀ। ਉਸ ਤੋਂ ਬਾਅਦ ਦੇ ਵਿੱਚ ਜਿਹੜੇ ਚਾਈਨਾ ਆ ਉਹ ਅੱਗ ਬਬੂਲਾ ਜਿਹੜਾ ਹੋਇਆ ਵੀ ਐਡੇ ਵੱਡਾ ਅਹੁਦੇਦਾਰ ਕਿੱਦਾਂ ਕੋਈ ਉੱਥੇ ਜਾ ਸਕਦਾ ਹੈਗਾ ਆ। ਸੋ ਤਾਈਵਾਨ ਨੇ ਆਪਣੀ ਇਹ ਜਿਹੜੀ ਐਕਸਟੈਂਸ਼ਨ ਮਿਲਟਰੀ ਸਰਵਿਸ ਦੀ ਜਿਹੜੀ 4 ਮਹੀਨੇ ਤੋਂ ਵਧਾ ਕੇ 1 ਸਾਲ ਦੀ ਜਿਹੜੀ ਉਹ ਕਰ ਦਿੱਤੀ ਆ। ਅੱਗੇ 4 ਮਹੀਨੇ ਉੱਥੇ ਦੀ ਫੌਜ ਦੇ ਵਿੱਚ ਲਾਉਣੇ ਲਾਜ਼ਮੀ ਹੁੰਦੇ ਸੀਗੇ, ਤੇ ਹੁਣ ਉਹਨਾਂ ਨੂੰ 4 ਮਹੀਨੇ ਤੋਂ ਵਧਾ ਕੇ 1 ਸਾਲ ਕਰ ਦਿੱਤਾ। ਉੱਥੋਂ ਦੇ ਪ੍ਰੈਜ਼ੀਡੈਂਟ ਜ਼ਾਈ ਇੰਗ ਵੈਨ ਉਹਨਾਂ ਨੇ ਅੱਜ ਇਹਨਾਂ ਚੇਂਜਸ ਦੇ ਬਾਰੇ ਜਿਹੜਾ ਉਹ ਜਾਣਕਾਰੀਆਂ ਦਿੱਤੀਆਂ। ਕਹਿੰਦੇ ਵੀ ਨੈਸ਼ਨਲ ਸਿਕਿਉਰਿਟੀ ਅਧਿਕਾਰੀਆਂ ਦੀ ਇਸ ਮੀਟਿੰਗ ਤੋਂ ਬਾਅਦ ਦੇ ਵਿੱਚ ਇਹ ਫੈਸਲਾ ਉੱਥੇ ਲਿਆ ਗਿਆ ਆ। ਇਹ ਜਿਹੜੇ ਚੇਂਜਸ ਆ 2024 ਸੰਨ ਤੋਂ ਜਿਹੜੇ ਉਹ ਹੋਣਗੇ। ਜਿੰਨੇ ਵੀ ਮਰਦ 2005 ਤੋਂ ਬਾਅਦ ਦੇ ਵਿੱਚ ਜੰਮੇ ਨੇ, ਉਹਨਾਂ ਨੂੰ ਜਿਹੜਾ ਆ ਉਹ ਮਿਲਟਰੀ ਦੇ ਵਿੱਚ 1 ਸਾਲ ਜਿਹੜਾ ਉਹ ਲਾਉਣਾ ਹੋਊਗਾ। ਤੇ ਇਹ ਜਦੋਂ ਜਿਹੜੇ ਆ 19 ਸਾਲ ਤੇ 37 ਸਾਲ ਦੇ ਵਿਚਾਲੇ, ਸੋ ਔਰਤਾਂ ਦੇ ਲਈ ਮਿਲਟਰੀ ਸਰਵਿਸ ਜਿਹੜੀ ਉਹ ਆਪਸ਼ਨਲ ਰੱਖੀ ਗਈ ਹੈਗੀ ਆ। ਸੋ 3 ਦਹਾਕੇ ਦੇ ਵਿੱਚ ਤਾਈਵਾਨ ਦੀ ਇਹ ਜਿਹੜੇ ਮੈਂਡੇਟੋਰੀ ਸਰਵਿਸ ਸੀਗੀ, ਇਹ ਪਹਿਲੋਂ ਸੁੰਗੜ ਗਈ ਸੀਗੀ, ਤੇ ਸੁੰਗੜ ਦੀ 4 ਮਹੀਨਿਆਂ ਤੱਕ ਉਹ ਆ ਗਈ ਸੀਗੀ, ਤੇ ਹੁਣ ਇਹਨੂੰ ਇੱਕ ਵਾਰੀ ਫੇਰ ਵਧਾ ਕੇ 1 ਸਾਲ ਦੀ ਕਰ ਦਿੱਤਾ ਗਿਆ ਆ। ਐਤਵਾਰ ਨੂੰ ਚਾਈਨਾ ਦੇ ਦੁਆਰਾ 71 ਵਾਰ ਪਲੇਨ, ਆਪਾਂ ਕੱਲ ਵੀ ਖਬਰ ਕੀਤੀ ਵੀ ਤਾਈਵਾਨ ਦੀ 에ਅਰ ਸਪੇਸ ਦੇ ਵਿੱਚ ਉਹ ਦਾਖਲ ਹੋ ਕੇ ਹਟੇ ਆ। 47 ਫਾਈਟਰ ਜੈਟ ਤੇ ਡਰੋਨਸ ਜਿਹੜੇ ਆ ਉਹਨਾਂ ਨੇ ਅਣਅਧਿਕਾਰਤ ਜਿਹੜੀ ਬਾਉਂਡਰੀ ਆ ਉਸ ਤਾਈਵਾਨ ਸਟ੍ਰੇਟ ਦੀ ਖਾੜੀ ਦੀ, ਉਸ ਨੂੰ ਪਾਰ ਕਰਕੇ ਉਸ ਦੇ ਵਿੱਚ ਦਾਖਲ ਹੋਏ ਸੀਗੇ। ਜੀ, ਅਗਲੀ ਖਬਰ ਯੂਕਰੇਨ ਤੇ ਰਸ਼ੀਆ ਦੇ ਸੰਬੰਧ ਦੇ ਵਿੱਚ। ਰਸ਼ੀਆ ਨੇ ਯੂਕਰੇਨ ਦੀ ਪੀਸ ਸਮਿਟ ਦਾ ਜੋ ਪ੍ਰਪੋਜ਼ਲ ਆ ਡਿਪਲੋਮੈਸੀ 404, ਉਹ ਕਹਿੰਦੇ ਸੀ ਵੀ ਫਰਵਰੀ ਮਹੀਨੇ 'ਚ ਆਪਾਂ ਡਿਸਕਸ ਕਰ ਸਕਦੇ ਹਾਂ, ਤੇ ਰਸ਼ੀਆ ਵਾਲਿਆਂ ਨੇ ਉਸ ਨੂੰ ਰਿਜੈਕਟ ਕਰ ਦਿੱਤਾ ਹੈਗਾ ਆ। ਕੀਵ ਜੋ ਯੂਕਰੇਨ ਦੀ ਰਾਜਧਾਨੀ ਆ, ਉਹਨਾਂ ਵੱਲੋਂ ਇਹ ਪ੍ਰਪੋਜ਼ਲ ਦਿੱਤਾ ਗਿਆ ਸੀ ਵੀ ਯੂਨਾਈਟਿਡ ਨੇਸ਼ਨ ਇੱਕ ਤਾਂ ਸੈਂਕਸ਼ਨ ਕਰੇ ਪੀਸ ਸਮਿਟ, ਜਿਹਦੇ ਵਿੱਚ ਇਹ ਕਿਹਾ ਗਿਆ ਸੀ ਵੀ ਜੋ ਰਸ਼ੀਆ ਵਾਲਿਆਂ ਨੇ ਉਹਨਾਂ ਦੇ ਉੱਤੇ ਜ਼ੁਲਮ ਕੀਤਾ ਤੇ ਉਹਦੇ ਲਈ ਉਹ ਜ਼ਿੰਮੇਵਾਰ ਹੋਣ, ਤੇ UN ਇਹਦੇ ਵਿੱਚ ਇੰਟਰਫੀਅਰ ਕਰੇ। ਯੂਕਰੇਨੀਅਨ ਪ੍ਰੈਜ਼ੀਡੈਂਟ ਵਲਾਡੀਮੀਰ ਜ਼ੈਲੈਂਸਕੀ ਨੇ 10 ਸਟੈਪ ਦਾ ਪੀਸ ਫਾਰਮੂਲਾ ਦਿੱਤਾ ਸੀ ਜਦੋਂ ਉਹ G7 ਕੰਟਰੀਜ਼ ਨੂੰ ਅਕਤੂਬਰ ਮਹੀਨੇ ਦੇ ਵਿੱਚ ਐਡਰੈਸ ਕਰ ਰਹੇ ਸੀ। ਕਹਿੰਦੇ ਸੀ ਵੀ ਇਹਦੇ ਵਿੱਚ ਵਾਰ ਟਰਬਿਊਨਲ ਨੂੰ ਇਨਕਲੂਡ ਕੀਤਾ ਜਾਵੇ ਤੇ ਕ੍ਰੈਮਲਨ ਨੂੰ ਅਕਾਊਂਟੇਬਲ ਬਣਾਇਆ ਜਾਵੇ ਵੀ ਉਹਨਾਂ ਨੇ ਵਾਰ ਕ੍ਰਾਈਮਸ ਕੀਤੇ ਹੈਗੇ ਆ ਯੂਕਰੇਨ ਦੇ ਵਿੱਚ। ਇਸੇ ਤਰ੍ਹਾਂ ਵੈਸਟਰਨ ਐਲੀਜ਼ ਵੱਲੋਂ ਉਹਨਾਂ ਨੂੰ ਹੋਰ ਫਾਈਨੈਂਸ਼ੀਅਲ ਸਪੋਰਟ ਦਿੱਤੀ ਜਾਵੇ। ਯੂਕਰੇਨ ਨੇ ਕਿਹਾ ਵੀ ਅਦਰਵਾਈਜ਼ ਸਾਡੀ ਜਿਹੜੀ ਆ ਕੋਈ ਨੈਗੋਸ਼ੀਏਸ਼ਨ ਨਹੀਂ ਹੋ ਸਕਦੀ ਜਦੋਂ ਤੱਕ ਰਸ਼ੀਆ ਵਾਲਿਆਂ ਨੇ ਧੱਕੇ ਦੇ ਨਾਲ ਜੋ ਯੂਕਰੇਨ ਦੇ ਕੁਝ ਪੋਰਸ਼ਨ ਨੂੰ ਆਪਣੇ ਕਬਜ਼ੇ 'ਚ ਕੀਤਾ ਆ ਉਸ ਨੂੰ ਉਹ ਛੱਡਦੇ ਨਹੀਂ। ਰਸ਼ੀਆ ਵਾਲਿਆਂ ਨੇ, ਸੋਤਿਆਂ ਨੂੰ ਯਾਦ ਹੋਊਗਾ, ਕ੍ਰੀਮੀਆ ਦਾ ਕੁਝ ਏਰੀਆ ਵੀ 2014 ਦੇ ਵਿੱਚ ਆਕੂਪਾਈ ਕਰ ਲਿਆ ਸੀ। ਕੀਵ ਜੋ ਯੂਕਰੇਨ ਦੀ ਰਾਜਧਾਨੀ ਆ, ਉਹ ਉਹਨਾਂ ਵੱਲੋਂ ਇਹ ਦੱਸਿਆ ਜਾ ਰਿਹਾ ਆ ਵੀ ਰਸ਼ੀਆ ਤਾਂ ਈਵਨ UN ਸਿਕਿਉਰਿਟੀ ਕੌਂਸਲ ਦਾ ਪਾਰਟ ਵੀ ਨਹੀਂ। ਇਹ ਕਹਿੰਦੇ ਵੀ ਇਹਨਾਂ ਨੇ ਇਲੀਗਲੀ ਜਿਹੜੀ ਆ ਪੋਜੀਸ਼ਨ ਆ ਆਪਣੀ ਰੱਖੀ ਹੋਈ ਹੈਗੀ ਆ। ਜੀ ਜੀ ਬਿਲਕੁਲ। ਸੋ ਇਹ ਦੇਖੋ ਹਰਜੋਤ ਸਿੰਘ ਜੀ ਕੀ ਜਿਹੜਾ ਇਸ ਦੇ ਵਿੱਚ ਬਣਦਾ ਆ। ਰੂਸ ਵਾਲੇ ਅਜੇ ਉਹ ਵੀ ਮੰਨ ਕੇ ਰਾਜੀ ਨਹੀਂ ਆ। ਯੂਕਰੇਨ ਵਾਲੇ ਕਹਿਰ ਦੀ ਜਿਹੜੀ ਠੰਡ ਦੇ ਵਿੱਚ ਕਈ ਥਾਵਾਂ ਦੇ ਉੱਤੇ ਉਹ ਬਗੈਰ ਬਿਜਲੀ ਤੋਂ ਜਿਹੜੇ ਉਹ ਰਹਿ ਰਹੇ ਆ। ਕੱਲ ਡਰੋਨ ਦਾ ਹਮਲਾ ਰੂਸ ਦੇ ਜਿਹੜੇ ਐਂਗਲਸ 에ਅਰ ਬੇਸ ਆ ਉੱਥੇ ਹੋਇਆ ਸੀ। ਉਸ ਤੋਂ ਬਾਅਦ ਦੇ ਵਿੱਚ ਯੂਜਲੀ ਰੂਸ ਵਾਲੇ ਜਦੋਂ ਇੱਦਾਂ ਦੇ ਹਮਲੇ ਤੋਂ ਬਾਅਦ ਤਾਬੜਤੋੜ ਮਿਜ਼ਾਈਲੀ ਹਮਲੇ ਜਿਹੜੇ ਉਹ ਕਰਦੇ ਹੁੰਦੇ ਆ। ਹੁਣ ਦੇਖਣਾ ਆ ਵੀ ਇਹ ਗੱਲ ਅੱਗੇ ਨੂੰ ਕਿੱਥੇ ਤੱਕ ਜਿਹੜੀ ਉਹ ਹੋਰ ਵੱਧਦੀ ਆ। ਪਰ ਸਾਲ ਹੋ ਗਿਆ, ਤਕਰੀਬਨ ਸਾਲ ਹੋ ਗਿਆ ਆ, ਪਰ ਰੂਸ ਜਿਹੜੀ ਇੱਛਾ ਦੇ ਨਾਲ ਉੱਥੇ ਗਿਆ ਸੀਗਾ, ਲੱਗਦਾ ਨਹੀਂ ਉਹਦੇ ਮਨਸੂਬੇ ਕੋਈ ਬਹੁਤੇ ਪੂਰੇ ਜਿਹੜੇ ਉਹ ਹੋਏ ਆ।
ਜਿੱਥੇ ਰੈਫਰੈਂਡਮ ਵੀ ਕਰਾਇਆ ਸੀ, ਹੁਣ ਇੱਕ ਵਾਰੀ ਫੇਰ ਉਹਨਾਂ ਥਾਵਾਂ ਦੇ ਉੱਤੇ ਯੂਕਰੇਨ ਦਾ ਜਿਹੜਾ ਝੰਡਾ ਆ ਉਹ ਝੂਲ ਰਿਹਾ ਹੈਗਾ ਆ। ਤੇ ਹਰਜੋਤ ਸਿੰਘ ਜੀ, ਹੁਣ ਕਿਉਂਕਿ ਆਪਾਂ ਅੱਜ ਦੇ ਦਿਨ ਥੋੜ੍ਹੀ ਇੰਸ਼ੋਰੈਂਸ ਦੇ ਬਾਰੇ ਜਿਹੜੀਆਂ ਉਹ ਜਾਣਕਾਰੀਆਂ ਸਾਂਝੀਆਂ ਕਰਦੇ ਹੁੰਦੇ ਆ। ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਓਬਾਮਾ ਕੇਅਰ ਤੁਸੀਂ ਜਿਹੜੇ ਖਾਲਸਾ ਇੰਸ਼ੋਰੈਂਸ ਏਜੰਸੀ ਵੱਲੋਂ ਪੂਰੇ ਕੈਲੀਫੋਰਨੀਆ ਦੇ ਵਿੱਚ ਕਰਦੇ ਆ। ਆਪਾਂ ਦੇਖ ਰਹੇ ਹਾਂ ਵੀ ਇਹ ਪਿਛਲੇ ਕਈ ਮਹੀਨਿਆਂ ਤੋਂ ਟ੍ਰਿਪਲ ਡਾਇਨਮਿਕ ਜਿਹੜੀ ਗੱਲ ਕਰ ਰਹੇ ਆ, ਕੋਵਿਡ ਵੀ ਵੱਧ ਰਿਹਾ, ਫਲੂ ਵੀ ਵੱਧ ਰਿਹਾ, RSV ਵੀ ਜਿਹੜਾ ਉਹ ਵੱਧ ਰਿਹਾ, ਲੋਕਾਂ ਦਾ ਹਸਪਤਾਲ ਦੇ ਵਿੱਚ ਦਾਖਲ ਹੋਣ ਦੀ ਜਿਹੜੀ ਗਤੀ ਆ ਉਹ ਵਧੀ ਆ। ਸੋ ਇਸ ਦੌਰਾਨ ਹੈਲਥ ਇੰਸ਼ੋਰੈਂਸ ਦਾ ਹੋਣਾ ਕਿਉਂ ਇੰਨਾ ਲਾਜ਼ਮੀ ਆ, ਕਿਉਂ ਜ਼ਰੂਰੀ ਆ? ਜੀ ਬਿਲਕੁਲ। ਸੋ ਆਪਾਂ ਸਾਰਿਆਂ ਨੂੰ ਪਤਾ ਹੀ ਆ, ਆਪਾਂ ਪਿਛਲੇ ਸਾਲਾਂ ਦੇ ਦੌਰਾਨ ਦੱਸਦੇ ਰਹੇ ਹਾਂ, ਰੱਬ ਨਾ ਕਰੇ ਕਿਤੇ ਇੱਕ ਵਾਰੀ ਵੀ ਤੁਹਾਨੂੰ ਹਸਪੀਟਲ ਜਾਣਾ ਪੈ ਜਾਏ 2-4 ਘੰਟਿਆਂ ਲਈ ਤੇ ਉਹ 10-15 ਹਜ਼ਾਰ ਡਾਲਰ ਦਾ ਬਿੱਲ ਆ ਜਾਂਦਾ ਹੈ। ਸੋ ਇਹ ਬਹੁਤ ਵਧੀਆ ਪ੍ਰੋਗਰਾਮ ਸ਼ੁਰੂ ਹੋਇਆ ਸੀ, ਹਾਲਾਂਕਿ ਇਹਦੇ ਵਿੱਚ ਬਹੁਤ ਸਾਰੇ ਫਲॉज ਵੀ ਹੈਗੇ ਆ। 2014 ਤੋਂ ਹੀ ਓਬਾਮਾ ਕੇਅਰ, ਜਿਸ ਨੂੰ ਕੈਲੀਫੋਰਨੀਆ ਦੇ ਵਿੱਚ ਕਵਰਡ ਕੈਲੀਫੋਰਨੀਆ ਕਿਹਾ ਜਾਂਦਾ ਆ, ਜੋ ਲੋਕ ਪਹਿਲਾਂ ਦੇ ਰਹਿੰਦੇ ਆ ਨਾ 2014 ਤੋਂ, ਉਹਨਾਂ ਨੂੰ ਪਤਾ ਵੀ ਕਿੱਦਾਂ ਹੈਲਥ ਇੰਸ਼ੋਰੈਂਸ ਮਿਲਣੀ ਬੜੀ ਹਾਰਡ ਸੀ ਜੇ ਤੁਹਾਡੇ ਕੋਲ ਕਿਸੇ ਤਰ੍ਹਾਂ ਦੀ ਪ੍ਰੀ ਐਗਜ਼ਿਸਟਿੰਗ ਕੰਡੀਸ਼ਨ ਹੁੰਦੀ ਸੀ। ਈਵਨ ਦੋ ਥੋੜਾ ਜਿਹਾ ਡਾਇਬੀਟੀਜ਼ ਜਾਂ ਬਲੱਡ ਪ੍ਰੈਸ਼ਰ ਵੀ ਹੁੰਦਾ ਸੀ ਤਾਂ ਵੀ ਨਹੀਂ ਇੰਸ਼ੋਰੈਂਸ ਕਈ ਵਾਰੀ ਮਿਲਦੀ ਸੀ। ਸੋ ਉਹ ਸਾਰੀਆਂ ਕੰਡੀਸ਼ਨ ਉਠਾ ਦਿੱਤੀਆਂ ਗਈਆਂ। ਹਜੇ ਵੀ ਕਈ ਆਪਣੇ ਜਿਹੜੇ ਭੈਣ ਭਰਾ ਆ ਉਹ ਨਹੀਂ ਲੈਂਦੇ ਵੀ ਜੀ, ਉਹ ਪ੍ਰੀਮੀਅਮ ਜ਼ਿਆਦਾ ਹੈਗਾ ਆ, ਕਿਉਂਕਿ ਪਿਛਲੇ 2 ਸਾਲਾਂ 'ਚ ਕਈਆਂ ਦੀ ਇਨਕਮ ਜ਼ਿਆਦਾ ਹੋਈ ਆ। ਸੋ ਉਹਨਾਂ ਲਈ ਮੇਰੀ ਇਹ ਸਲਾਹ ਆ ਵੀ ਘੱਟੋ ਘੱਟ ਐਮਰਜੈਂਸੀ ਪਲਾਨ ਜ਼ਰੂਰ ਲੈ ਲਓ, ਕਿਉਂਕਿ ਇਸ ਸਾਲ ਕਈ ਲੋਕਾਂ ਦੀ ਇਨਕਮ ਘਟ ਗਈ ਆ, ਖਾਸ ਕਰਕੇ ਜੋ ਆਪਣੇ ਟਰੱਕਿੰਗ ਇੰਡਸਟਰੀ 'ਚ ਆ ਜਾਂ ਛੋਟੇ ਬਿਜ਼ਨਸ 'ਚ ਹੈਗੇ ਆ। ਤੇ ਜਦੋਂ ਤੁਸੀਂ ਨੈਕਸਟ ਈਅਰ ਟੈਕਸ ਭਰਨਾ ਆ ਜਨਵਰੀ ਫਰਵਰੀ ਦੇ ਵਿੱਚ, ਉਸ ਟਾਈਮ ਤੇ ਤੁਸੀਂ ਜੋ ਉਹ ਇਨਕਮ ਅਪਡੇਟ ਕਰਾ ਕੇ ਆਪਣੀ ਪਲਾਨ ਜਿਹੜੀ ਆ ਤੁਹਾਨੂੰ ਉਹ ਸਬਸਿਡੀ ਜ਼ਿਆਦਾ ਮਿਲ ਸਕਦੀ ਹੈ, ਸਸਤੀ ਹੋ ਸਕਦੀ ਆ। ਪਰ ਜੇ ਤੁਸੀਂ 31 ਜਨਵਰੀ ਤੱਕ ਨਹੀਂ ਲੈਂਦੇ ਤੇ ਫਿਰ ਤੁਹਾਡੀ ਉਹ ਤੁਹਾਨੂੰ ਮਿਲਣੀ ਨਹੀਂ ਹੈ ਹੈਲਥ ਇੰਸ਼ੋਰੈਂਸ, ਅਨਲੈਸ ਕਿ ਤੁਸੀਂ ਕੈਲੀਫੋਰਨੀਆ ਦੇ ਵਿੱਚ ਨਵੇਂ ਮੂਵ ਹੋਏ ਆ ਜਾਂ ਤੁਹਾਡੀ ਕੰਮ ਤੋਂ ਛੁੱਟ ਗਈ ਹੈਗੀ ਆ ਇੰਸ਼ੋਰੈਂਸ, ਤਾਂ ਤੁਸੀਂ ਲੈ ਸਕਦੇ ਹੈਗੇ, ਕੋਈ ਲਾਈਫ ਚੇਂਜਿੰਗ ਈਵੈਂਟ ਹੋਈ ਹੈਗੀ ਆ। ਪਰ ਬਹੁਤ ਵਾਰ ਆਪਣੇ ਬੰਦੇ ਘੋਲ ਕਰ ਜਾਂਦੇ, ਮੁੜ ਕੇ ਫਿਰ ਫਾਈਨ ਵੀ ਦਿੰਦੇ ਆ। $875 ਦੇ ਕਰੀਬ ਫਾਈਨ ਹੈਗਾ ਇਸ ਵਾਰੀ ਪਰ ਪਰਸਨ। ਤੇ ਕਈਆਂ ਦੀ ਜਿਹੜੀ ਪਲਾਨ ਆ ਮੈਜੋਰਟੀ ਚੋਂ ਕਿਤੇ ਇਸ ਤੋਂ ਸਸਤੀ ਹੁੰਦੀ ਹੈਗੀ ਆ। ਤੇ 5.1 ਮਿਲੀਅਨ ਲੋਕ ਆਲਰੇਡੀ ਨੇਸ਼ਨ ਵਾਈਡ ਜੋ ਹੈਗੇ ਆ ਉਹ ਇੰਸ਼ੋਰਡ ਹੋ ਚੁੱਕੇ ਹੈਗੇ ਆ। ਸੋ ਕੈਲੀਫੋਰਨੀਆ ਦੇ ਵਿੱਚ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਜੋ ਇੰਸ਼ੋਰਡ ਹੋ ਚੁੱਕੇ ਆ। ਸੋ ਜਿਨ੍ਹਾਂ ਨੇ ਹਜੇ ਤੱਕ ਨਹੀਂ ਕਰਾਈ ਤੇ ਤੁਸੀਂ ਕਰਵਾ ਸਕਦੇ ਆ। ਦਸੰਬਰ 31 ਤੱਕ ਕਰਾਉਂਗੇ ਤੇ ਤੁਹਾਡੀ ਹੋਪਫੁਲੀ ਜਨਵਰੀ 1 ਨੂੰ ਜਾਂ ਫਰਵਰੀ 1 ਨੂੰ ਸਟਾਰਟ ਹੋ ਜਾਊਗੀ। ਜੇ ਜਨਵਰੀ 31 ਨੂੰ ਕਰਾਈ ਤਾਂ ਫਿਰ ਅੱਗੇ ਜਾ ਕੇ ਸਟਾਰਟ ਹੋਣੀ ਆ। ਸੋ 1 ਮਹੀਨੇ ਦਾ ਤੁਹਾਡਾ ਜਿਹੜਾ ਆ ਉਹ ਘਾਟਾ ਪੈ ਜਾਣਾ ਆ ਤੇ ਫਾਈਨ ਵੀ ਹੋ ਸਕਦਾ। ਸੋ ਬੜਾ ਸੌਖਾ ਹੈਗਾ, ਤੁਸੀਂ ਖਾਲਸਾ ਇੰਸ਼ੋਰੈਂਸ ਏਜੰਸੀ ਕਾਲ ਕਰ ਸਕਦੇ ਹੋ 408-272-5200 ਤੇ ਸਾਡਾ ਲਾਇਸੈਂਸ ਨੰਬਰ 0F89805 ਆ। ਤੇ ਕੁਛ ਥੋੜੀ ਇਨਫੋਰਮੇਸ਼ਨ ਹੀ ਚਾਹੀਦੀ ਹੁੰਦੀ, ਜਿਨ੍ਹਾਂ ਨੇ ਨਹੀਂ ਕਰਵਾਈ ਉਹਨਾਂ ਦਾ ਇਮੀਗ੍ਰੇਸ਼ਨ ਸਟੇਟਸ ਚਾਹੀਦਾ, ਤੁਹਾਡੇ ਕੋਲ ਵਰਕ ਪਰਮਿਟ ਆ, ਗ੍ਰੀਨ ਕਾਰਡ ਆ, ਸਿਟੀਜ਼ਨ ਹੈਗੇ ਆ ਲੀਗਲੀ, ਰਾਈਟ। ਤੇ ਦੂਸਰਾ ਤੁਹਾਡਾ ਚਾਹੀਦਾ ਡਰਾਈਵਿੰਗ ਲਾਇਸੈਂਸ ਜਾਂ ID ਵੈਰੀਫਾਈ ਕਰਨ ਲਈ ਤੁਸੀਂ ਕੈਲੀਫੋਰਨੀਆ 'ਚ ਰਹਿੰਦੇ ਆ। ਤੇ ਤੀਸਰਾ ਚਾਹੀਦਾ ਤੁਹਾਡਾ ਟੈਕਸ ਰਿਟਰਨ ਦਾ ਕਾਪੀ, ਜਿਹੜਾ 1040 ਫਾਰਮ ਹੁੰਦਾ, ਜਾਂ ਜੇ ਨਵੇਂ ਆਏ ਆ ਤੁਹਾਡਾ ਪੇ ਸਟੱਬ ਹੋਵੇ, ਜਾਂ ਇੱਕ ਲੈਟਰ ਵੀ ਲਿਖ ਸਕਦੇ ਆ ਕਿ ਸਾਡੀ ਇੰਨੀ ਇਨਕਮ ਹੋਣੀ ਆ। ਬਹੁਤ ਵਾਰੀ ਕਨਫਿਊਜ਼ਨ, ਸਭ ਤੋਂ ਵੱਡੀ ਪ੍ਰੋਬਲਮ ਹੈ ਆਪਣੇ ਜੋ ਆਪਣੇ ਪੰਜਾਬੀ ਆ ਉਹਨਾਂ 'ਚ ਇਹ ਦੇਖੀ ਆ, ਕਈ ਵਾਰੀ ਤਾਂ ਸਮਾਰਟ ਬਣਨ ਦੀ ਕੋਸ਼ਿਸ਼ ਕਰਦੇ ਵੀ ਸਿੱਧੀ ਕਵਰਡ ਕੈਲੀਫੋਰਨੀਆ ਨੂੰ ਕਾਲ ਕਰ ਲੈਂਦੇ ਆ, ਕਿਉਂਕਿ ਉਹ ਤੁਹਾਨੂੰ ਕਾਲਾਂ ਵੀ ਕਰਦੇ ਆ, ਈਮੇਲ ਵੀ ਕਰਦੇ, ਲੈਟਰ ਵੀ ਪਾਉਂਦੇ ਵੀ ਇਨਕਮ ਅਪਡੇਟ ਕਰੋ। ਸੋ ਬੜੇ ਚੌੜੇ ਹੋ ਕੇ ਫਿਰ ਕਹਿ ਦਿੰਦੇ ਆ ਜੀ ਸਾਡੀ ਇਨਕਮ ਮੰਥਲੀ 10,000 $11,000 ਡਾਲਰ ਆ। ਤੇ ਜਦੋਂ ਉਹ ਫਿਰ 1,20,000 ਹੋ ਜਾਂਦੀ ਆ ਤੇ ਮੁੜ ਕੇ ਫਿਰ ਉਹ ਪ੍ਰੀਮੀਅਮ ਜਿਹੜਾ ਆ ਬਿਨਾਂ ਸਬਸਿਡੀ ਤੋਂ ਮਿਲਦਾ, ਫਿਰ ਉਹ ਕਾਲ ਕਰਦੇ ਭਾਜੀ ਸਾਡੀ ਤਾਂ ਏਦਾਂ ਹੋ ਗਈ ਆ। ਤੇ ਮੈਂ ਕਿਹਾ ਵੀ ਤੁਸੀਂ ਇਨਕਮ ਕਿੰਨੀ ਆ ਦੱਸਿਓ ਹੈਗੀ ਆ, ਤੇ ਜੀ ਇੰਨੀ ਆ। ਮੈਂ ਨੈਟ ਇਨਕਮ ਕਿੰਨੀ ਆ, ਠੀਕ ਹੈ। ਸੋ ਨੈਟ ਇਨਕਮ ਇਹ ਆ ਵੀ ਜਿਹੜੀ ਤੁਹਾਡੇ ਸਾਰੇ ਖਰਚੇ ਕੱਢ ਕੇ, ਜਿਹੜੇ ਖਾਸ ਕਰਕੇ ਜਿਹੜੇ ਟਰੱਕਰਸ ਹੈਗੇ ਆ ਉਹਨਾਂ ਦੀ ਗੈਸ ਦੇ, ਇੰਸ਼ੋਰੈਂਸ, ਜੋ ਵੀ ਸਾਰੀ ਕੱਢ ਕੇ ਜਿਹੜੀ ਨੈਟ ਐਡਜਸਟਡ ਗ੍ਰੋਸ ਇਨਕਮ ਆ ਇੱਦੇ ਸਮਾਲ ਬਿਜ਼ਨਸ, ਉਹਦੇ ਉੱਤੇ ਡਿਪੈਂਡ ਕਰਦੀ ਆ। ਸੋ ਇਹ ਵੀ ਮੈਂ ਕਲੀਅਰ ਕਰਦਾ ਜਾਵਾਂ, ਕਈ ਫਸਣ ਲੱਗ ਪੈਂਦੇ ਵੀ ਨਹੀਂ ਜੀ ਸਾਡੀ ਤਾਂ ਇਸ ਸਾਲ ਇਨਕਮ ਘਟ ਗਈ ਸੀ, ਸਾਡੇ ਹੁਣ ਘਟਾਓ ਰੇਟ, ਜੇ ਆ ਉਹ ਆ। ਜਿਹੜੀ ਤੁਹਾਡੀ ਪਾਲਿਸੀ 2023 ਚ ਸ਼ੁਰੂ ਹੋਣੀ ਆ ਆਲ ਓਵਰ USA ਜਿੱਥੇ ਵੀ ਤੁਸੀਂ ਹੈਗੇ ਆ, ਉਹ ਬੇਸਡ ਹੋਣੀ ਆ ਜਦੋਂ ਤੁਸੀਂ 2024 ਚ ਟੈਕਸ ਭਰਨਾ ਹੈ, ਉਹ ਤੁਹਾਡੇ ਨਾਲ ਮੈਚ ਹੋਣੀ ਆ। ਸੋ 2023 ਜਨਵਰੀ 1 ਨੂੰ ਜੋ ਤੁਹਾਡੀ ਇੰਸ਼ੋਰੈਂਸ ਸਟਾਰਟ ਹੋਣੀ ਆ, ਜਦੋਂ ਤੁਸੀਂ 2024 ਚ ਟੈਕਸ ਭਰਨਾ ਹੈ, ਉਦੋਂ ਨਹੀਂ ਮੈਚ ਕਰਨਾ ਵੀ ਕਿੰਨੀ ਇਨਕਮ ਤੁਸੀਂ ਲਿਖਾਈ ਸੀ। ਜੇ ਉਦੋਂ ਵੱਧ ਹੋਈ ਤੇ ਉਹ ਤੁਹਾਨੂੰ ਐਕਸਟਰਾ ਪੈਸੇ ਦੇਣੇ ਪੈਣੇ ਆ।
ਸੋ ਪਿਛਲੇ ਤਾਂ ਕਾਊਂਟ ਕਰ ਲੈਂਦੇ ਆ ਵੀ ਜਸਟ ਟੂ ਹੈਵ ਐਨ ਐਸਟੀਮੇਟ। ਕਈ ਵਾਰੀ ਕੀ ਹੁੰਦਾ, ਜਦੋਂ ਤੁਸੀਂ ਜੌਬ ਕਰਦੇ ਆ ਫਿਰ ਤਾਂ ਤੁਹਾਡੀ ਜ਼ਿਆਦਾ ਚੇਂਜ ਨਹੀਂ ਹੁੰਦੀ, ਮੇਬੀ 2-4% ਉੱਪਰ ਥੱਲੇ ਹੋਵੇ, ਰਾਈਟ। ਤੇ ਜਦੋਂ ਤੁਸੀਂ ਸੈਲਫ ਇੰਪਲਾਈਡ ਹੁੰਦੇ ਹੋ ਬਹੁਤ ਵੇਰੀਏਸ਼ਨ ਹੋ ਜਾਂਦੀ, ਕਈ ਵਾਰੀ ਕੰਮ ਜਮੇ ਹੀ ਘਟ ਜਾਂਦਾ, ਕਈਆਂ ਦਾ ਵਧਿਆ ਹੁੰਦਾ, ਕਈ ਲੋਕ ਕੋਈ ਪ੍ਰਾਪਰਟੀ ਸੈਲ ਕਰਦੇ ਉਹ ਵੀ ਇਨਕਮ ਚ ਆਉਂਦਾ, ਬਹੁਤ ਕੁਛ ਆ ਜਾਂਦਾ ਹੈਗਾ। ਸੋ ਇਹ ਨੋਟ ਕਰਨਾ ਚਾਹੀਦਾ ਹੈਗਾ, ਜੇ ਤੁਹਾਡੀ ਕੋਈ ਇਦਾਂ ਗਲਤ ਇਨਫੋਰਮੇਸ਼ਨ ਕਰਕੇ ਕਰ ਵੀ ਦਿੰਦਾ ਆ, ਅਲਟੀਮੇਟਲੀ ਕੀ ਹੋਣਾ ਵੀ ਤੁਹਾਨੂੰ ਪੈਸੇ ਐਕਸਟਰਾ ਦੇਣੇ ਪੈਣੇ ਆ, ਇਕੱਠੇ ਦੇਣੇ ਪਊਗੇ ਜਦੋਂ ਤੁਸੀਂ ਟੈਕਸ ਭਰੋਗੇ। ਸੋ ਇਹ ਤਾਂ ਕਵਰਡ ਕੈਲੀਫੋਰਨੀਆ ਦਾ। ਸੋ ਮੇਕ ਸ਼ੋਰ ਕਰੋ। ਇਸ ਵਾਰੀ ਇਹ ਵੀ ਹੋਇਆ ਵੀ ਜੇ ਤੁਹਾਨੂੰ ਕੰਮ ਤੋਂ ਨਹੀਂ ਮਿਲਦੀ ਇੰਸ਼ੋਰੈਂਸ ਤਾਂ ਤੁਸੀਂ ਲੈ ਸਕਦੇ ਆ ਕਵਰਡ ਕੈਲੀਫੋਰਨੀਆ, ਜਾਂ ਜੇ ਤੁਹਾਨੂੰ ਕੰਮ ਤੋਂ ਮਿਲ ਰਹੀ ਹੈਗੀ ਆ ਤੇ ਤੁਹਾਡੀ ਜਿਹੜੀ ਇਨਕਮ ਦਾ 9.5% ਤੋਂ ਜ਼ਿਆਦਾ ਪ੍ਰੀਮੀਅਮ ਜਾਂਦਾ ਹੈਗਾ ਤਾਂ ਵੀ ਤੁਸੀਂ ਲੈ ਸਕਦੇ। ਇਹ ਮੈਂ ਦੇਖਿਆ ਬਹੁਤ ਸਾਰੇ ਜਿਹੜੇ ਸਿਕਿਉਰਿਟੀ ਕੰਪਨੀਆਂ 'ਚ ਜੌਬ ਕਰਦੇ ਆ ਜਾਂ ਨਰਸਿੰਗ 'ਚ ਕਰਦੇ ਹੈਗੇ ਆ, CNA ਇਦਾਂ ਦੇ, ਉਹਨਾਂ ਦੀਆਂ ਜਿਹੜੀਆਂ ਇੰਸ਼ੋਰੈਂਸਿਸ ਆ ਕੰਮ ਦੀਆਂ, ਉਹ ਬਹੁਤ ਜ਼ਿਆਦਾ ਪ੍ਰੀਮੀਅਮ ਚਾਰਜ ਕਰਦੇ ਆ, ਡਿਡਕਟੀਬਲ ਵੀ ਬੜੇ ਹਾਈ ਰੱਖਦੇ ਆ, ਜਿੱਦਾਂ ਸਭ ਤੋਂ ਐਮਰਜੈਂਸੀ ਪਲਾਨ ਟਾਈਪ ਹੀ ਦਿੰਦੇ ਆ। ਸੋ ਤੁਸੀਂ ਕਾਲ ਕਰਕੇ ਚੈੱਕ ਕਰ ਸਕਦੇ ਆ, ਉਹਦੇ 'ਚ ਨਥਿੰਗ ਰੋਂਗ। ਤੇ ਦੂਸਰਾ ਮੈਡੀਕੇਅਰ ਦਾ ਦੱਸਦੀ ਜਾਈਏ, ਬਹੁਤ ਸਾਰੀਆਂ ਕਾਲ ਸਾਨੂੰ ਪੂਰੇ USA 'ਚੋਂ ਆਉਂਦੀਆਂ, ਵਧੀਆ ਆ। ਆਪਾਂ ਜਿੰਨਾ ਵੀ ਵਧੀਆ ਤੋਂ ਵਧੀਆ ਜਵਾਬ, ਸਹੀ ਇਨਫੋਰਮੇਸ਼ਨ ਜਿਹੜੀ ਸਹੀ ਗਾਈਡੈਂਸ ਆ ਦੇ ਸਕਦੇ ਉਹ ਦੇ ਰਹੇ ਆ। ਜਦੋਂ ਤੁਸੀਂ 65 ਸਾਲਾਂ ਦੇ ਹੁੰਦੇ ਆ ਤੇ 90 ਦਿਨ ਪਹਿਲਾਂ ਤੁਹਾਨੂੰ ਚਿੱਠੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਭਈ ਤੁਸੀਂ ਤੁਹਾਨੂੰ ਪਾਰਟ A ਪਾਰਟ B ਸੋਸ਼ਲ ਸਿਕਿਉਰਿਟੀ ਆਫਿਸ ਜਾਣਾ ਆ, ਲੈਣੀ ਆ, ਤੇ ਉਹ ਤੋਂ ਬਾਅਦ ਕੁਝ ਮਿਸਿੰਗ ਹੁੰਦੀਆਂ ਕਿਉਂਕਿ ਬੜੀ ਕੰਪਲਿਕੇਟਡ ਆ ਮੈਡੀਕੇਅਰ ਇੰਸ਼ੋਰੈਂਸ। ਪਾਰਟ C ਪਾਰਟ D ਜਾਂ ਮੈਡੀਕੇਅਰ ਸਪਲੀਮੈਂਟ ਇੰਸ਼ੋਰੈਂਸ ਲੈਣੀ ਆ, ਉਹਦੇ ਲਈ ਤੁਸੀਂ ਜ਼ਰੂਰ ਕਾਲ ਕਰ ਸਕਦੇ। ਕਿਤੇ ਵੀ USA 'ਚ ਰਹਿੰਦੇ ਹੈਗੇ ਆ, ਲਗਭਗ ਮੈਜੋਰਿਟੀ ਸਟੇਟ ਜਿੱਥੇ ਪੰਜਾਬੀ ਆਪਣੇ ਰਹਿੰਦੇ ਆ ਉੱਥੇ ਆਪਾਂ ਕਰਦੇ ਆ, ਤੇ ਆਪਾਂ ਤੁਹਾਨੂੰ ਬਿਲਕੁਲ ਸਹੀ ਸਲਾਹ ਦੇਵਾਂਗੇ। ਬਹੁਤ ਵਾਰ ਆਪਣੇ ਪੇਰੈਂਟਸ ਲੇਟ ਆਉਂਦੇ ਆ ਇੰਡੀਆ ਤੋਂ, ਉਹਨਾਂ ਦੇ ਕੁਆਟਰ ਨਹੀਂ ਪੂਰੇ ਹੋਏ ਹੁੰਦੇ, ਸੋ ਉਹਨਾਂ ਨੂੰ ਮੈਡੀਕੇਅਰ ਮਿਲਦਾ ਨਹੀਂ ਹੈਗਾ। ਮੈਡੀਕਲ ਵਾਲੇ ਤਾਂ ਨਹੀਂ ਦਿੰਦੇ, ਇਨਕਮ ਜ਼ਿਆਦੇ ਆ। ਕਵਰਡ ਕੈਲੀਫੋਰਨੀਆ ਪ੍ਰੀਮੀਅਮ ਹਾਈ ਹੁੰਦਾ। ਸੋ ਕਿਹੜੀ ਆਪਸ਼ਨ ਆ ਉਹ ਤੁਹਾਨੂੰ ਸਹੀ ਆਪਸ਼ਨ ਦੇ ਦਾਂਗੇ। ਬਾਕੀ ਤੁਹਾਡੀ ਜਿਹੜੀ ਮਰਜ਼ੀ ਹੈਗੀ ਆ ਉਹ ਤੁਸੀਂ ਜੋ ਵੀ ਜਿੱਥੋਂ ਮਰਜ਼ੀ ਲੈ ਸਕਦੇ ਆ। ਉਹਦੇ ਲਈ ਸਾਡੇ ਆਫਿਸ ਦੇ ਵਿੱਚ ਬੜੇ ਐਕਸਪਰਟ ਬੰਦੇ ਆ। ਅਸੀਂ ਸਪੈਸ਼ਲੀ ਇਸੇ ਕਰਕੇ ਕੰਮ ਸ਼ੁਰੂ ਕੀਤਾ ਮੈਡੀਕੇਅਰ ਦਾ। ਹਾਲਾਂਕਿ ਆਪਾਂ ਇੰਸ਼ੋਰੈਂਸ ਬਿਜ਼ਨਸ 30 ਸਾਲ ਤੋਂ ਉੱਪਰ ਆ, ਭਈ ਬਹੁਤ ਸਾਰੇ ਜਿਹੜੇ ਆਪਣੇ 65 ਸਾਲਾਂ ਦੇ ਜਦੋਂ ਹੋ ਜਾਂਦੇ ਉਹਨਾਂ ਨੂੰ ਪਤਾ ਨਹੀਂ ਲੱਗਦਾ ਵੀ ਕਰੀਏ ਕੀ। ਚਿੱਠੀਆਂ ਇੰਨੀਆਂ ਆਉਂਦੀਆਂ, ਕਈ ਆ ਉਹ ਕੇਅਰ ਹੀ ਨਹੀਂ ਕਰਦੇ, ਚੱਕ ਕੇ ਗਰਵੇ ਸਿੱਟ ਦਿੰਦੇ ਆ, ਮੁੜ ਕੇ ਫਿਰ 3-3 4-4 ਹਜ਼ਾਰ ਡਾਲਰ ਦਾ ਇਕੱਠਾ ਫਾਈਨ ਹੋ ਜਾਂਦਾ ਕਿਉਂਕਿ ਤੁਸੀਂ ਉਹਨਾਂ ਨੂੰ ਦੱਸਦੇ ਨਹੀਂ ਵੀ ਮੇਰੇ ਕੋਲ ਇੰਸ਼ੋਰੈਂਸ ਹੈਗੀ ਆ ਨਹੀਂ ਹੈਗੀ, ਜਾਂ ਤੁਸੀਂ ਲਈ ਨਹੀਂ, ਜਾਂ ਇੰਡੀਆ ਘੁੰਮਣ ਗਏ ਹੋ ਸੀ। ਸੋ ਇਹ ਬਹੁਤ ਜ਼ਰੂਰੀ ਹੈਗਾ, ਇਹ ਬਿਲਕੁਲ ਮੇਕ ਸ਼ੋਰ ਕਰ ਲਓ। ਹੈਲਥ ਰਿਲੇਟਡ, ਲਾਈਫ ਇੰਸ਼ੋਰੈਂਸ ਰਿਲੇਟਡ ਕੋਈ ਵੀ ਤੁਹਾਡਾ ਜਿਹੜਾ ਕੁਐਸਚਨ ਆ ਤੁਸੀਂ ਸਾਡੇ ਆਫਿਸ ਕਾਲ ਕਰ ਲਿਓ। ਸਵੇਰ ਦੇ 9 ਵਜੇ ਤੋਂ ਲੈ ਕੇ ਸ਼ਾਮ ਦੇ 7-8 ਵਜੇ ਤਾਈਂ ਅਸੀਂ ਆਫਿਸ 'ਚ ਹੀ ਹੁੰਦੇ ਆ। ਸਾਡਾ ਟੈਲੀਫੋਨ ਨੰਬਰ 408-272-2500 ਆ। ਇਹ ਹੋ ਸਕਦਾ ਆਪਾਂ ਰਾਈਟ ਵੇ ਨਾ ਜਵਾਬ ਦਈਏ ਕਿਉਂਕਿ ਕਾਲਸ ਬਹੁਤ ਹੁੰਦੀਆਂ, ਹਾਲਾਂਕਿ ਸਾਡੇ ਆਫਿਸ ਦੇ ਵਿੱਚ 10 ਦੇ ਕਰੀਬ EMPLOYEES ਆ, ਪਰ ਸੇਮ ਡੇ ਤੁਹਾਨੂੰ ਆਨਸਰ ਜ਼ਰੂਰ, ਆਪਾਂ ਉਹਦਾ ਜਵਾਬ ਕੀ ਆ, ਕਿੱਥੇ ਕੀ ਹੋ ਸਕਦਾ ਆ, ਤੁਹਾਨੂੰ ਬਿਲਕੁਲ ਸਹੀ ਸਲਾਹ ਦੇਵਾਂਗੇ ਬਿਨਾਂ ਕਿਸੇ ਚਾਰਜ ਕੀਤੇ, ਕਿਸੇ ਪੈਸੇ ਤੋਂ। ਜੀ ਬਿਲਕੁਲ। ਸੋ ਇਹਨਾਂ ਦਾ ਨੰਬਰ ਆ 408-272-2500 4082722500। ਇਸ ਨੰਬਰ ਦੇ ਉੱਤੇ ਕਾਲ ਕਰ ਲਿਓ। ਤੇ ਚਾਹੇ ਮੈਡੀਕੇਅਰ ਦੇ ਲਈ ਸਲਾਹ ਲੈਣੀ ਆ ਉਹ ਪੂਰੇ ਮੁਲਕ ਭਰ ਦੇ ਵਿੱਚੋਂ, ਤੇ ਜੇ ਓਬਾਮਾ ਕੇਅਰ ਕਵਰਡ ਕੈਲੀਫੋਰਨੀਆ ਆ ਤਾਂ ਉਹ ਕੈਲੀਫੋਰਨੀਆ ਦੇ ਵਿੱਚ ਤੁਸੀਂ ਜਿਹੜੀ ਵੀ ਕਾਉਂਟੀ ਦੇ ਵਿੱਚ ਇੱਥੇ ਰਹਿੰਦੇ ਆ ਉਹਦੇ ਵਿੱਚੋਂ ਤੁਸੀਂ ਇਹਨਾਂ ਦੇ ਕੋਲੋਂ ਉਹ ਸਲਾਹ ਲੈ ਸਕਦੇ ਆ। 408-272-2500 ਦੇ ਉੱਤੇ ਜਿਹੜਾ ਉਹ ਤੁਸੀਂ ਕਾਲ ਕਰ ਲਿਓ। ਤੇ ਹਰਜੋਤ ਸਿੰਘ ਜੀ ਬਹੁਤ ਧੰਨਵਾਦ, ਬੜੀ ਮਿਹਰਬਾਨੀ। ਤੇ ਮਿਲਦੇ ਹਾਂ ਜੀ ਫਿਰ ਆਪਾਂ ਅਗਲੀ ਵਾਰ। ਉਦੋਂ ਤੱਕ ਲਈ ਧੰਨਵਾਦ ਜੀ, ਮਿਹਰਬਾਨੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ।